ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 18 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਟੇਡਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਡਕੇਣਾ 415-909-0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ, ਦਸਾਂਝ ਸਨੀ ਪੁਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ, ਦਿਓਲ ਫਰੈਜ਼ਨੋ, ਲਖਬੀਰ ਸਿੰਘ, ਸਮਰਾ ਟੈਕਸਸ, ਜਰਨੈਲ ਸਿੰਘ, ਜੌਹਲ, ਹਰਨੇਕ ਸਿੰਘ, ਪਾਬਲਾ ਰੈਂਟਨ, ਵਾਸ਼ਿੰਗਟਨ, ਓਂਕਾਰ ਸਿੰਘ, ਫਰੈਜ਼ਨੋ, ਸਰਬਜੀਤ ਸਿੰਘ, ਰਿੰਡਨ ਗੈਸ ਐਂਡ ਫੂਡ, ਐਲਕੋ, ਨੋਵਾਡਾ, ਹਰਜੀਤ ਸਿੰਘ, ਲੈਥਰੋਪ, ਐਂਟੀਲੋਪ, ਟਰੱਕ ਸਟਾਪ, ਬਰਨਜ਼, ਵਾਇਓਮਿੰਗ, ਗੁਰਪਾਲ ਸਿੰਘ ਗਿੱਲ, ਸੈਕਰਾਮੈਂਟੋ, ਬਿੰਦਰ ਧਾਰੀਵਾਲ, ਮੇਜਰ ਸਿੱਧੂ, ਗੁਰਮੇਲ, ਲਿੱਦੜ, ਧਰਮ ਸਿੰਘ, ਕੁਲਦੀਪ ਸਿੰਘ ਆ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪੂਰੇ USA ਦੇ ਵਿੱਚ ਲੇ ਆਫਸ ਅੱਜ ਕੱਲ ਹੈਡਲਾਈਨਸ ਬਣਾ ਰਹੀਆਂ ਆ। ਸਿਲੀਕਨ ਵੈਲੀ ਏਰੀਏ ਦੇ ਵਿੱਚ ਲੇ ਆਫਸ ਕਹਿੰਦੇ ਵੀ ਬੈਡ ਤੋਂ ਵਰਸ ਹੋ ਗਈਆਂ ਆ। ਲੇਟੈਸਟ ਕੰਪਨੀ ਕੱਲ ਮਾਈਕਰੋਸਾਫਟ ਨੇ ਅਨਾਉਂਸ ਕੀਤਾ ਹੈ ਕਿ 10,000 EMPLOYEES ਉਹ ਆਪਣੇ ਲੇ ਆਫ ਕਰਨ ਜਾ ਰਹੇ ਆ। ਉਹਨਾਂ ਨੇ ਆਲਰੇਡੀ ਸਿਕਿਉਰਿਟੀਜ਼ ਕਮਿਸ਼ਨ ਦੇ ਕੋਲ ਫਾਈਲਿੰਗ ਕਰ ਦਿੱਤੀ ਹੈਗੀ ਆ। ਕੱਲ ਵਰਲਡ ਇਕਨੋਮਿਕ ਫੋਰਮ ਜੋ ਡੈਵੋਸ ਸਵਿਟਜ਼ਰਲੈਂਡ 'ਚ ਹੋ ਰਹੀ ਆ, ਉੱਥੇ ਬੋਲਦੇ ਹੋਏ ਮਾਈਕਰੋਸਾਫਟ ਦੇ CEO ਨਡੇਲਾ ਸਤਿਆ ਜੋ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਵੀਕਰ ਗਲੋਬਲ ਇਕੋਨਮੀ ਦਾ ਉਹਨਾਂ ਦੇ ਉੱਤੇ ਵੀ ਅਸਰ ਪੈ ਰਿਹਾ ਆ ਤੇ ਇਨਫਲੇਸ਼ਨ ਐਡਜਸਟਡ ਇਕਨੋਮਿਕ ਗਰੋਥ ਉਹਦੇ ਤੇ ਵੀ ਬੜਾ ਅਸਰ ਪੈ ਰਿਹਾ ਹੈਗਾ। ਸੋ ਓਵਰਆਲ ਜੇ ਦੱਸਦੇ ਜਾਈਏ, ਮਾਈਕਰੋਸਾਫਟ ਦੇ ਜੂਨ 30 2022 ਤਾਈਂ 2,21,000 EMPLOYEE ਸੀ, ਜਿਹਦੇ ਵਿੱਚੋਂ ਉਹ ਕਹਿੰਦੇ ਵੀ 5% ਆਪਣੀ ਵਰਕਫੋਰਸ ਕੱਟਣ ਜਾ ਰਹੇ ਆ ਵਰਲਡ ਵਾਈਡ। ਤੇ ਫਿਸਕਲ ਥਰਡ ਕੁਆਟਰ ਜਿਹੜਾ ਥਰਡ ਈਅਰ ਦਾ ਜੋ ਕਿ ਮਾਰਚ ਮਹੀਨੇ 'ਚ ਐਂਡ ਹੋਣਾ ਆ, ਉਦ ਤੱਕ ਇਹ ਰਿਡਕਸ਼ਨ ਪੂਰੀ ਤਰ੍ਹਾਂ ਕੰਪਲੀਟ ਹੋ ਜਾਊਗੀ। ਕੰਪਨੀ ਨੇ ਕਿਹਾ ਵੀ $1.2 ਬਿਲੀਅਨ ਚਾਰਜਸ ਜੋ ਸੈਕੰਡ ਕੁਆਟਰ 'ਚ ਹੋਏ ਸੀ, ਕੋਈ ਸੈਵਰੈਂਸ ਕਾਸਟ ਦੇ, ਹੋਰ ਹਾਰਡਵੇਅਰ ਪੋਰਟਫੋਲੀਓ ਦੇ ਤੇ ਲੀਜ਼ ਕੰਸੋਲੀਡੇਸ਼ਨ ਦੇ, ਸੋ ਉਹਨਾਂ ਨੂੰ ਫਿਕਸ ਕਰਨ ਦੇ ਲਈ ਵੀ ਲੇ ਆਫ ਕੀਤੀ ਗਈ ਹੈ। ਇਸ ਤੋਂ ਪਹਿਲਾਂ ਐਮਾਜ਼ੋਨ ਨੇ 18,000 ਦੇ ਕਰੀਬ ਲੋਕਾਂ ਨੂੰ ਲੇ ਆਫ ਕੀਤਾ ਆ। ਸੇਲਸ ਫੋਰਸ ਨੇ 10% ਆਪਣਾ ਸਟਾਫ ਲੇ ਆਫ ਕੀਤਾ ਆ। ਮੈਟਾ ਫੇਸਬੁੱਕ ਦੀ ਪੇਰੈਂਟ ਕੰਪਨੀ ਨੇ 11,000 EMPLOYEES ਲੇ ਆਫ ਕੀਤੇ ਹੈਗੇ ਆ। ਤੇ ਸਾਰੀਆਂ ਕੰਪਨੀਆਂ ਹੁਣ ਇੱਕ ਦੂਜੇ ਤੋਂ ਪਿੱਛੇ ਨਹੀਂ। ਸਿਚੁਏਸ਼ਨ ਇਹ ਬਣ ਗਈ ਆ, ਇੱਕ ਆਊਟ ਪਲੇਸਮੈਂਟ ਫਰਮ ਹੈਗੀ ਆ ਚੈਲੰਜਰ ਗ੍ਰੇ ਐਂਡ ਕ੍ਰਿਸਮਸ, ਉਹਨਾਂ ਨੇ ਇਹ ਕਿਹਾ ਵੀ 2022 ਦੇ ਵਿੱਚ ਟੈਕ ਇੰਡਸਟਰੀ ਦੇ ਵਿੱਚ ਲੇ ਆਫ 649% ਇਨਕਰੀਜ਼ ਹੋਈ ਆ ਤੇ ਇਹ ਬਹੁਤ ਵੱਡਾ ਨੰਬਰ। ਜੀ ਬਿਲਕੁਲ ਹਰਜੋਤ ਸਿੰਘ ਜੀ, ਮਾਈਕਰੋਸਾਫਟ ਦੀ ਜੇ ਆਪਾਂ ਗੱਲ ਕਰਦੇ ਜਾਈਏ ਤਾਂ ਮਾਈਕਰੋਸਾਫਟ ਨੇ ਆਪਣੀ ਜਿਹੜੀ ਵਰਕਫੋਰਸ ਆ ਉਹ ਪਹਿਲਾਂ 36% ਐਕਸਪੈਂਡ ਕੀਤੀ ਸੀ। ਜੂਨ 2020 ਤੋਂ ਲੈ ਕੇ ਜੂਨ 2022 ਤੱਕ ਇਹਨਾਂ ਨੇ 1,63,000 ਤੋਂ ਆਪਣੇ EMPLOYEE ਵਧਾ ਕੇ 2,21,000 ਤੱਕ ਲੈ ਗਏ ਸੀਗੇ। ਸੋ ਲੇ ਆਫ ਦੇ ਵਿੱਚ ਉਹਨਾਂ ਨੇ ਕਿਹਾ ਵੀ 5% ਤੋਂ ਵੀ ਘੱਟ EMPLOYEE ਬੇਸ ਜਿਹੜਾ ਆ ਉਹਨਾਂ ਨੂੰ ਜਿਹੜਾ ਉਹ ਪਿੰਕ ਸਲਿੱਪਸ ਜਿਹੜੀਆਂ ਦਿੱਤੀਆਂ ਜਾਣਗੀਆਂ। ਪਿੰਕ ਸਲਿੱਪ ਦਾ ਮਤਲਬ ਇਹੀ ਹੁੰਦਾ ਵੀ ਲੇ ਆਫ ਜਿਹੜੀਆਂ ਉਹ ਹੋਣਗੀਆਂ। ਤੇ ਇਹ ਜਿਹੜੀ ਕਹਿੰਦੇ ਵੀ ਈਮੇਲਸ ਦੇ ਜ਼ਰੀਏ ਨੋਟੀਫਿਕੇਸ਼ਨ ਜਿਹੜੀਆਂ ਉਹ ਘੱਲਣੀਆਂ ਸ਼ੁਰੂ ਹੋ ਚੁੱਕੀਆਂ। ਕਹਿੰਦੇ ਵੀ ਕਈ ਏਰੀਆਜ਼ ਦੇ ਵਿੱਚ ਅਸੀਂ ਰੋਲਸ ਆ ਉਹ ਐਲੀਮੀਨੇਟ ਕਰ ਰਹੇ ਹੈਗੇ ਆ। ਸੋ ਇਸ ਦਾ ਅਸਰ ਜਿਹੜਾ ਹਰਜੋਤ ਸਿੰਘ, ਜਿਹੜਾ ਕੋਵਿਡ ਦੇ ਦੌਰਾਨ ਕੰਮਕਾਜ ਕਾਫੀ ਵਧਿਆ ਸੀ, ਜਦ ਕਿ ਸਾਰੀ ਦੁਨੀਆ ਇਸ ਦੇ ਉਲਟ ਸੋਚ ਰਹੀ ਸੀ ਵੀ ਸਭ ਕੁਝ ਠੱਪ ਹੋ ਜਾਣਾ ਆ। ਪਰ ਬਹੁਤ ਸਾਰੀਆਂ ਜਿਹੜੀਆਂ ਟੈਕ ਕੰਪਨੀਜ਼ ਆ ਉਹਨਾਂ ਦਾ ਲੋਟ ਆਇਆ ਤੇ ਉਹਨਾਂ ਨੇ ਬਹੁਤ ਜ਼ਿਆਦਾ ਕਮਾਈ ਵੀ ਕੀਤੀ। ਸਾਰਿਆਂ ਨੇ ਉਸ ਦੇ ਵਿੱਚ ਜਿਹੜੀ ਹੈ ਚੰਗੀ ਕਮਾਈ ਵੀ ਜਿਹੜੀ ਉਸ 'ਚ ਕੀਤੀ ਤੇ ਨਾਲ ਦੇ ਨਾਲ ਜਿਹੜੇ ਆ EMPLOYEE ਵੀ ਹਾਇਰ ਕੀਤੇ। ਪਰ ਹੁਣ ਉਹਨਾਂ EMPLOYEES ਦੀ ਕਹਿੰਦੇ ਆ ਵੀ ਜ਼ਰੂਰਤ ਨਹੀਂ ਆ। ਸੋ ਉਹਦੇ ਕਰਕੇ ਹੁਣ ਬਾਹਰ ਦਾ ਰਸਤਾ ਦਿਖਾਉਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਆ। ਇੱਕ ਜੇ ਬਿਜ਼ਨਸ ਦੀਆਂ ਜਿਹੜੀਆਂ ਹਰਜੋਤ ਸਿੰਘ ਜੀ ਕੰਪਨੀਜ਼ ਦੀ ਜੇ ਗੱਲ ਕਰਦੇ ਜਾਈਏ, ਪਾਰਟੀ ਸਿਟੀ ਤਕਰੀਬਨ ਸਾਰੀ ਸ਼ਹਿਰਾਂ ਦੇ ਵਿੱਚ ਆਪਾਂ ਦੇਖੀ ਆ, ਉਹਨਾਂ ਨੇ ਵੀ ਕਹਿੰਦੇ ਅੱਜ ਬੈਂਕਰਪਸੀ ਦੇ ਲਈ ਫਾਈਲ
ਕਰ ਦਿੱਤਾ ਹੈਗਾ ਆ। ਕਈ ਸਾਲਾਂ ਤੋਂ ਲਗਾਤਾਰ ਨੁਕਸਾਨ ਦੇ ਵਿੱਚ ਚੱਲ ਰਹੀ ਤੇ ਸੇਲਸ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਵੀਕ ਚੱਲ ਰਹੀਆਂ ਆ, ਉਹਦੇ ਕਰਕੇ ਪਾਰਟੀ ਸਿਟੀ ਉਹਨਾਂ ਨੇ ਬੈਂਕਰਪਸੀ ਫਾਈਲ ਕਰ ਦਿੱਤੀ ਆ। ਇਸ ਮੌਕੇ ਉਹਨਾਂ ਦੇ ਉੱਤੇ $1.7 ਬਿਲੀਅਨ ਦਾ ਜਿਹੜਾ ਡੈਟ ਉਹ ਹੈਗਾ ਆ, ਤੇ ਉਸ ਨੂੰ ਜਿਹੜਾ ਉਹ ਘਟਾਉਣ ਦੇ ਲਈ ਐਗਰੀਮੈਂਟ ਜਿਹੜਾ ਇਸ ਹਿਸਾਬ ਦੇ ਨਾਲ ਇਹਨਾਂ ਨੇ ਕਰ ਲਿਆ ਆ। ਲਾਰਜੈਸਟ ਪਾਰਟੀ ਗੁੱਡਸ ਤੇ ਹੈਲੋਵਿਨ ਸਟੋਰ ਜਿਹੜਾ ਆ ਰੀਟੇਲ ਚੇਨ ਮੰਨੀ ਜਾਂਦੀ ਆ। ਕੰਪਨੀ ਨੇ ਜਿਹੜਾ ਦੱਸਿਆ, ਕਹਿੰਦੇ 150 ਮਿਲੀਅਨ ਦੀ ਉਹਨਾਂ ਨੂੰ ਫਾਈਨੈਂਸਿੰਗ ਜਿਹੜੀ ਉਹ ਮਿਲੀ ਆ, ਜਿਸ ਦੇ ਨਾਲ ਉਹ ਜਿਹੜੇ ਕਈ ਸਟੋਰਸ ਆ, ਕੁਝ ਸਟੋਰ ਜਿਹੜੇ ਆ ਉਹ ਓਪਨ ਤੇ ਆਪਰੇਸ਼ਨਸ ਰਨਿੰਗ ਰੱਖਣਗੇ, ਪਰ ਇਵੈਂਚੁਅਲੀ ਜਿਹੜਾ ਲੱਗਦਾ ਵੀ ਸਾਰਾ ਕੁਝ ਸ਼ਟ ਡਾਊਨ ਹੋਣ ਵਾਲਾ ਆ। 2017 ਤੋਂ 2021 ਦੇ ਦਰਮਿਆਨ ਪਾਰਟੀ ਸਿਟੀ ਦੀਆਂ ਜਿਹੜੀਆਂ ਸੇਲਸ ਆ ਉਹ 8% ਘਟ ਗਈਆਂ ਹੈਗੀਆਂ, ਤੇ ਪ੍ਰੋਜੈਕਟਡ ਸੇਲਸ ਜਿਹੜੀਆਂ ਆ ਉਹ ਫਲੈਟ ਨਜ਼ਰ ਆ ਰਹੀਆਂ ਆ। ਕੰਪਨੀ ਨੇ ਕਹਿੰਦੇ ਵੀ ਹਰ ਸਾਲ 2019 ਤੋਂ 2021 ਦੇ ਵਿੱਚ ਐਵਰੀ ਈਅਰ ਵੱਧ ਡਾਲਰ ਜਿਹੜੇ ਆ ਉਹ ਲੂਜ਼ ਕੀਤੇ ਹੈਗੇ ਆ, ਤੇ 2022 ਦੇ ਵਿੱਚ ਤਕਰੀਬਨ $200 ਮਿਲੀਅਨ ਜਿਹੜਾ ਆ ਓਵਰਆਲ ਲੂਜ਼ ਕਰ ਚੁੱਕਾ ਹੈਗਾ ਆ। ਸੋ ਇਹਨਾਂ ਦਾ ਜਿਹੜਾ ਨਿਊਯਾਰਕ ਸਟਾਕ ਐਕਸਚੇਂਜ ਦੇ ਵਿੱਚ ਜਿਹੜਾ ਸਟਾਕ ਆ $1 ਤੋਂ ਵੀ ਥੱਲੇ ਜਿਹੜਾ ਉਹ ਆ ਗਿਆ ਆ। ਹੋਰ ਜਿਹੜੇ ਰੀਟੇਲ ਚੇਨ ਜਿਹੜੇ ਇਸ ਟਾਈਮ ਕਹਿੰਦੇ ਸਟਰਗਲ ਕਰ ਰਹੇ ਆ, ਬੈੱਡ ਬਾਥ ਐਂਡ ਬਿਯੋਂਡ ਦੀ ਆਪਾਂ ਚਰਚਾ ਕੀਤੀ ਸੀ ਥੋੜ੍ਹੇ ਦਿਨ ਪਹਿਲਾਂ, ਉਹਨਾਂ ਦਾ ਵੀ ਉਹੀ ਮਸਲਾ ਜਿਹੜਾ ਬਣ ਰਿਹਾ ਬੈਂਕਰਪਸੀ ਵਾਲਾ, ਤੇ ਇੱਧਰ ਹੁਣ ਪਾਰਟੀ ਸਿਟੀ ਵੀ ਉਸ ਕਤਾਰ ਦੇ ਵਿੱਚ ਆ ਖੜੀ ਆ। ਜੀ ਬਿਲਕੁਲ, ਪਾਰਟੀ ਸਿਟੀ ਦੇ ਕੋਲ 2021 ਦੇ ਵਿੱਚ 16,000 ਫੁੱਲ ਤੇ ਪਾਰਟ ਟਾਈਮ EMPLOYEE ਸੀਗੇ, 761 ਟੋਟਲ ਪਾਰਟੀ ਸਿਟੀ ਦੇ ਸਟੋਰ ਤੇ 149 ਟੈਂਪਰੇਰੀ ਹੈਲੋਵੀਨ ਸਿਟੀ ਦੇ ਸਟੋਰ। ਸੋ ਮੇਨ ਰੀਜ਼ਨ ਉਹਨਾਂ ਨੇ ਇਹ ਵੀ ਦੱਸਿਆ ਵੀ ਪੈਂਡੇਮਿਕ ਦੇ ਦੌਰਾਨ 2 ਸਾਲਾਂ ਦੇ ਦੌਰਾਨ ਹੀਲੀਅਮ ਦੀ ਪ੍ਰਾਈਸ ਬਹੁਤ ਜ਼ਿਆਦਾ ਵੱਧ ਗਈ। ਬਹੁਤ ਸਾਰੇ ਲੋਕ ਆਪਾਂ ਜਦੋਂ ਪਾਰਟੀਆਂ ਹੁੰਦੀਆਂ, ਕੋਈ ਬਰਥਡੇ ਪਾਰਟੀ ਜਾਂ ਕੋਈ ਹੋਰ, ਉੱਥੋਂ ਹੀਲੀਅਮ ਬਲੂਨਸ ਲੈ ਕੇ ਆਉਂਦੇ ਆ। ਸੋ ਉਹ ਸੇਲਸ ਉਹਨਾਂ ਦੀ ਜਿਹੜੀ ਬਹੁਤ ਘਟੀ ਹੈਗੀ ਆ। ਪਾਰਟੀ ਸਿਟੀ ਨਿਊਯਾਰਕ ਸਟਾਕ ਐਕਸਚੇਂਜ ਤੇ ਉਹਨਾਂ ਦਾ ਸਟਾਕ $1 ਤੋਂ ਵੀ ਥੱਲੇ ਜਿਹੜਾ ਚੱਲ ਰਿਹਾ ਹੈਗਾ। ਸੋ ਕਾਫੀ ਸਿਚੁਏਸ਼ਨ ਬੈਡ ਆ। ਸੋ ਜੇ ਹੁਣ ਆਪਾਂ ਇਕਨੋਮੀ ਦੀ ਗੱਲ ਕਰਦੇ ਹੀ ਆ ਤੇ ਅੱਗੇ ਗੱਲ ਕਰਦੇ ਜਾਈਏ, ਅਮਰੀਕਨਾਂ ਨੇ ਆਲਰੇਡੀ ਹੁਣ ਆਪਣਾ ਪੈਸਾ ਸਪੈਂਡ ਕਰਨ ਤੋਂ ਹੱਥ ਪਿੱਛੇ ਨੂੰ ਖਿੱਚਣੇ ਸ਼ੁਰੂ ਕਰ ਦਿੱਤੇ ਹੈਗੇ ਆ। ਜੋ ਨਵੇਂ ਸਰਵੇ ਆਏ ਆ ਉਹਦੇ ਮੁਤਾਬਕ ਫੈਡਰਲ ਰਿਜ਼ਰਵ ਬੈਂਕ ਆਫ ਨਿਊਯਾਰਕ ਦੇ ਸਰਵੇ ਕੀਤਾ ਆ, ਉਹਨਾਂ ਨੇ ਇਹ ਕਿਹਾ ਵੀ ਮੰਥਲੀ ਜੇ ਹਾਊਸ ਹੋਲਡ ਸਪੈਂਡਿੰਗ ਨੂੰ ਚੈੱਕ ਕੀਤਾ ਜਾਵੇ, ਅਗਸਤ ਮਹੀਨੇ 'ਚ ਪਿਛਲੇ ਸਾਲ 9% ਸੀ, ਦਸੰਬਰ ਮਹੀਨੇ 'ਚ ਘਟ ਕੇ ਉਹ 7.7% ਰਹਿ ਗਈ ਆ। ਹਜੇ ਵੀ ਦਸੰਬਰ 2021 ਜੋ ਪ੍ਰੀ ਪੈਂਡੇਮਿਕ ਲੈਵਲ ਦਾ ਆ, ਉਹਦੇ ਨਾਲੋਂ ਹਾਈ ਆ। ਉਸ ਟਾਈਮ ਦੇ ਉੱਤੇ 5.1% ਦੇ ਕਰੀਬ ਤੇ 2.5% ਰਿਸਪੈਕਟਿਵਲੀ ਸੀਗਾ। ਸੋ ਇਹਦੇ ਨਾਲ ਇਹ ਹੋਊਗਾ ਵੀ ਹੁਣ ਜੇ ਲੋਕ ਆਪਣੇ ਹੱਥ ਪਚਾਹ ਨੂੰ ਖਿੱਚ ਰਹੇ ਆ, ਮਹਿੰਗਾਈ ਜ਼ਿਆਦੇ ਆ, ਤੇ ਜਿਸ ਤਰ੍ਹਾਂ ਫੈਡਰਲ ਰਿਜ਼ਰਵ ਬੋਰਡ ਕੋਸ਼ਿਸ਼ ਕਰ ਰਿਹਾ ਆ ਵੀ ਇਨਫਲੇਸ਼ਨ 2% ਤੇ ਲੈ ਕੇ ਆਣੀ ਆ, ਉਹਦੇ ਉੱਤੇ ਜ਼ਰੂਰ ਥੋੜਾ ਉਹ ਅਸਰ ਪੈਣਾ ਸ਼ੁਰੂ ਹੋ ਗਿਆ ਆ ਵੀ ਇਨਫਲੇਸ਼ਨ ਥੋੜੀ ਜਿਹੀ ਘਟਣੀ ਸ਼ੁਰੂ ਹੋ ਗਈ ਹੈਗੀ ਆ। ਜਿਹੜੀ ਵਰਲਡ ਇਕਨੋਮਿਕ ਫੋਰਮ ਹੋ ਰਹੀ ਆ ਉਹਦੇ ਵਿੱਚ ਵੀ ਜੋ ਇਹ ਸਾਰਾ ਕੁਝ ਆਇਆ ਆ ਵੀ ਵਰਲਡ ਲੈਵਲ ਦੇ ਉੱਤੇ ਜੋ ਸਪੈਂਡਿੰਗ ਆ ਆਉਣ ਵਾਲੇ ਇਸ ਸਾਲ ਦੇ ਵਿੱਚ ਕਾਫੀ ਘਟ ਰਹੇਗੀ। ਜੀ ਬਿਲਕੁਲ, ਹਰਜੋਤ ਸਿੰਘ ਜੀ, ਰਿਸੈਸ਼ਨ ਆਉਣਾ ਆ ਨਹੀਂ ਆਉਣਾ ਆ, ਇਨਫਲੇਸ਼ਨ ਨੇ ਕਿੱਧਰ ਨੂੰ ਜਿਹੜਾ ਉਹ ਜਾਣਾ ਆ, ਇਹ ਸਾਰੇ ਸਵਾਲਾਂ ਦੇ ਜਵਾਬ ਤਾਂ ਨਹੀਂ ਹੈਗੇ, ਪਰ ਇਸ਼ਾਰੇ ਜਿਹੜੇ ਆ ਉਹ ਆਪਾਂ ਨੂੰ ਨਜ਼ਰ ਆਉਂਦੇ ਰਹਿੰਦੇ ਆ ਵੀ ਕੀ ਕੁਛ ਜਿਹੜਾ ਆ ਉਹ ਚੱਲ ਰਿਹਾ ਹੈਗਾ ਆ। ਹੁਣ ਡੇਵੋਸ ਸਵਿਟਜ਼ਰਲੈਂਡ ਦੀ ਜਦੋਂ ਆਪਾਂ ਗੱਲ ਕਰ ਰਹੇ ਹਾਂ, ਉੱਥੇ ਵਰਲਡ ਇਕਨੋਮਿਕ ਫੋਰਮ ਜਦੋਂ ਚੱਲ ਰਹੀ ਆ, ਤਾਂ ਉਸ ਦਰਮਿਆਨ ਗਲੋਬਲ ਇਕੋਨਮੀ ਦੇ ਵਿੱਚ ਕਹਿੰਦੇ ਵੀ ਮਾੜਾ ਜਿਹਾ ਉਹਨਾਂ ਨੂੰ ਸਹਾਰਾ ਜਿਹਾ ਮਿਲਿਆ ਜਦੋਂ ਚਾਈਨਾ ਨੇ ਇਹ ਚੀਜ਼ ਕਹਿ ਦਿੱਤੀ ਵੀ ਅਸੀਂ ਹੁਣ ਜਿਹੜੇ ਚਾਈਨੀਜ਼ ਨਿਊ ਈਅਰ ਦੇ ਉੱਤੇ ਕਹਿੰਦੇ ਵੀ ਇਹ ਪੂਰੀ ਤਰ੍ਹਾਂ ਖੁੱਲਣ ਜਾ ਰਹੇ ਆ, ਵੀ ਆਰ ਓਪਨ ਫਾਰ ਲਾਈਕ ਗਲੋਬ, ਵੀ ਅਸੀਂ ਸਾਰਿਆਂ ਦੇ ਲਈ ਅਸੀਂ ਓਪਨ ਹੋ ਰਹੇ, ਕਿਉਂਕਿ ਉਹਨਾਂ ਨੇ ਬਹੁਤ ਨੁਕਸਾਨ ਜਿਹੜਾ ਚੱਲਿਆ ਜ਼ੀਰੋ ਕੋਵਿਡ ਪਾਲਿਸੀ ਤੋਂ ਰਾਤੋਂ ਰਾਤ ਇਹਨਾਂ ਨੇ ਪਾਸਾ ਜਿਹੜਾ ਹੁਣ ਵੱਟ ਲਿਆ ਆ। ਉਹ ਕਹਿੰਦੇ ਵੀ ਹੁਣ ਡਨ ਕਰ ਦਈਏ ਇਹ ਕੰਮ। 2-3 ਸਾਲ ਲੋਕਾਂ ਨੂੰ ਚੰਗਾ ਜਿਹੜਾ ਬੰਧਕ ਬਣਾ ਕੇ ਇਹਨਾਂ ਨੇ ਰੱਖਿਆ ਸੀਗਾ। ਸੋ ਕਹਿੰਦੇ ਵੀ ਇਹ ਇਸ ਦੇ ਵਿੱਚ ਇੱਕ ਇਹ ਜਿਹੜੀ ਖੁਸ਼ੀ ਦੀ ਲਹਿਰ ਇਸੇ ਲਈ ਜਿਹੜੀ ਉਹ ਚੱਲ ਰਹੀ ਆ ਵੀ ਚਾਈਨਾ ਨੇ ਆਪਣੀਆਂ ਜਿਹੜੀਆਂ ਸਟ੍ਰਿਕਟ ਕੋਵਿਡ ਰਿਸਟ੍ਰਿਕਸ਼ਨਸ ਆ ਉਹਨਾਂ ਨੂੰ ਪਿਛਲੇ ਸਾਲ ਦੇ ਅਖੀਰ ਦੇ ਵਿੱਚ ਜਿਹੜੀਆਂ ਉਹ ਖਤਮ ਕਰਨ ਵੱਲ ਨੂੰ
ਵੱਧ ਰਹੇ ਹੈਗੇ ਆ। ਰਿਸੈਸ਼ਨ ਆਊਗਾ ਕਿ ਨਹੀਂ ਇਹ ਪਤਾ ਨਹੀਂ ਆ, ਪਰ ਦੇਖੋ ਆਪਾਂ ਤੁਹਾਡੇ ਸਾਹਮਣੇ 2-3 ਖਬਰਾਂ ਹੋਰ ਵੀ ਨਾਲ ਸਾਂਝੀਆਂ ਕੀਤੀਆਂ ਆ। ਮਾਈਕਰੋਸਾਫਟ ਦੀ ਕੀਤੀ ਆ, ਪਾਰਟੀ ਸਿਟੀ ਦੀ ਜਿਹੜੀ ਉਹ ਕੀਤੀ ਆ, ਵੀ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਕੰਮ ਵੱਧ ਰਿਹਾ ਹੈਗਾ ਆ। ਬਹੁਤ ਸਾਰੇ ਜਿਹੜੇ ਵੱਡੇ-ਵੱਡੇ ਸਟੋਰ ਕਿਸੇ ਟਾਈਮ ਦੇ ਉੱਤੇ ਰੀਟੇਲ ਦੇ ਬਾਦਸ਼ਾਹ ਮੰਨੇ ਜਾਂਦੇ ਸੀਗੇ, ਉਹਨਾਂ ਦਾ ਭੱਠਾ ਜਿਹੜਾ ਕਾਫੀ ਇਸ ਟਾਈਮ ਬੈਠ ਚੁੱਕਾ ਆ। ਇੱਥੋਂ ਤੱਕ ਕਿ ਹੁਣ ਜੇ ਤੁਸੀਂ ਐਮਾਜ਼ੋਨ ਦੇ ਉੱਤੇ ਵੀ ਦੇਖੋ, ਐਮਾਜ਼ੋਨ ਵੀ ਰੋ ਰਿਹਾ, ਉਹਨੇ ਵੀ ਜਿਹੜੇ EMPLOYEE ਜਿਹੜੇ ਉਹ ਕੱਢਣੇ ਆ, ਉਹ ਸਾਰੇ ਜਾਣੇ ਦੇਖੋ ਇਹ ਸ਼ੁਰੂਆਤ ਕੀਤੀ ਇਹਨਾਂ ਨੇ ਈ-ਕਾਮਰਸ ਦੇ ਵਿੱਚ ਮੋਹਰੇ ਆਏ, ਪਰ ਹੁਣ ਜਿੰਨੀਆਂ ਵੀ ਹੋਰ ਕੰਪਨੀਆਂ ਆ ਉਹ ਵੀ ਆਨਲਾਈਨ ਆ ਗਈਆਂ। ਉਹ ਵੀ ਆਪੋ ਆਪਣਾ ਕੰਮ ਜਿਹੜਾ ਆ ਆਨਲਾਈਨ ਜਿਹੜੀਆਂ ਉਹ ਲੈ ਕੇ ਜਾ ਚੁੱਕੀਆਂ, ਉੱਥੋਂ ਮੰਗਾਓ, ਉੱਥੋਂ ਹੀ ਜਿਹੜਾ ਉਹ ਤੁਸੀਂ ਲਿਆਓ, ਤੇ ਹੁਣ ਐਮਾਜ਼ੋਨ ਦੇ ਉੱਤੇ ਵੀ ਜਿਹੜਾ ਉਹ ਅਸਰ ਪੈਣਾ ਸ਼ੁਰੂ ਹੋਇਆ ਹੈਗਾ ਆ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਕੰਪੀਟੀਸ਼ਨ ਜਿਹੜਾ ਡੈਫੀਨੇਟਲੀ ਇਸ ਚੀਜ਼ 'ਚ ਵਧੇਗਾ ਲੋਕਾਂ ਦੇ ਲਈ, ਤੇ ਕੰਪੀਟੀਸ਼ਨ 'ਚ ਫਾਇਦਾ ਜਿਹੜਾ ਹਰਜੋਤ ਸਿੰਘ ਜੀ ਰਹਿੰਦਾ ਆ। ਪਰ ਇਕੋਨਮੀ ਦੇ ਉੱਤੇ ਡੈਫੀਨੇਟਲੀ ਇਹ ਜਿਹੜੇ ਇਸ ਟਾਈਮ ਚਰਚਾਵਾਂ ਜਿਹੜੀਆਂ ਚੱਲ ਰਹੀਆਂ ਆ, ਉਹ ਉਸ ਦੇ ਨਾਲ ਅਸਰ ਪੈਂਦਾ ਰਹਿੰਦਾ ਹੈ, ਤੇ ਥੱਲੇ ਵੱਲ ਨੂੰ ਜਿਹੜੀ ਜਾਣ ਦੇ ਖਦਸ਼ੇ ਆ। ਪਰ ਡੇਵੋਸ ਤੋਂ ਸਮਹਾਉ ਜਿਹੜੀ ਹਰਜੋਤ ਸਿੰਘ ਜੀ ਇੱਕ ਡਿਫਰੈਂਟ ਜੀ ਵਾਈਬ, ਡਿਫਰੈਂਟ ਜੀ ਜਿਹੜੀ ਆ ਉਹ ਇੱਦਾਂ ਲੱਗਦਾ ਵੀ ਆ ਰਹੀ ਆ, ਦੁਨੀਆ ਨੂੰ ਇਹ ਦੱਸਣ ਦੀ ਕੋਸ਼ਿਸ਼ ਆ ਵੀ ਨਹੀਂ ਅਜੇ ਸਾਰਾ ਕੁਛ ਠੀਕ ਠਾਕ ਹੀ ਚੱਲ ਰਿਹਾ ਹੈਗਾ ਆ। ਇੰਡੀਵਿਜੂਅਲ ਲੈਵਲ ਦੇ ਉੱਤੇ ਗਿਨੀਜ਼ ਵਰਲਡ ਰੈਕੋਰਡ ਦੇ ਵਿੱਚ ਐਲੋਨ ਮਸਕ ਦਾ ਨਾਮ ਦਰਜ ਹੋ ਗਿਆ। ਉਹ ਇਸ ਮਾਮਲੇ 'ਚ ਹੋਇਆ ਵੀ ਉਸ ਨੇ $180 ਬਿਲੀਅਨ ਤੋਂ ਲੈ ਕੇ $200 ਬਿਲੀਅਨ ਤਾਈਂ 1 ਸਾਲ ਦੇ ਵਿੱਚ ਲੂਜ਼ ਕੀਤੇ ਆ ਪੈਸੇ। ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੁਣ ਉਹ ਦੂਸਰੀ ਪੋਜੀਸ਼ਨ ਦੇ ਉੱਤੇ ਆ ਗਿਆ ਹੈ, ਕਿਉਂਕਿ ਟੈਸਲਾ ਦੇ ਸਟਾਕ ਵਾਲੇ ਗੁੱਡ ਨਹੀਂ ਰਹੇ, ਬਾਹਲੇ ਗੁੱਡ ਨਹੀਂ ਗਏ, ਬਹੁਤ ਬੈਡ ਰਹੇ ਆ ਪਿਛਲੇ ਸਾਲ। ਤੇ ਆਲਰੇਡੀ ਜਿਹੜਾ ਐਲੋਨ ਮਸਕ ਆ ਉਹਦੇ ਉੱਤੇ ਇੱਕ ਟ੍ਰਾਇਲ ਵੀ ਚੱਲ ਰਿਹਾ ਸਿਕਿਉਰਿਟੀਜ਼ ਫਰਾਡ ਦਾ, ਕਿਉਂਕਿ 2018 ਦੇ ਵਿੱਚ ਉਹਨਾਂ ਨੇ ਟਵੀਟ ਕੀਤਾ ਸੀ ਵੀ ਟੈਸਲਾ ਵਾਈ ਆਊਟ ਹੋ ਜਾਣੀ ਆ, ਜੋ ਕਿ ਕਦੇ ਵੀ ਵਾਪਰਿਆ ਨਹੀਂ। ਹੁਣ ਇਸੇ ਸੰਬੰਧ ਦੇ ਵਿੱਚ ਟਵਿੱਟਰ ਕੰਪਨੀ ਨੇ ਆਪਣੇ ਆਫਿਸ ਦੀਆਂ ਸਪਲਾਈਜ਼, ਜਿਹਦੇ ਵਿੱਚ ਪੀਜ਼ਾ ਓਵਨ ਆ, ਇੱਕ ਨੀਓਨ ਵਰਡ ਦਾ ਸਾਈਨ ਆ, ਜਿਹੜਾ ਪੰਛੀ ਦਾ ਸਾਈਨ ਆ ਉਹਨਾਂ ਦਾ ਟਵਿੱਟਰ ਦਾ, ਉਹ ਵੀ ਜਿਹੜਾ ਆਕਸ਼ਨ ਕਰਨਾ ਹੈਗਾ। 631 ਲੋਟਸ ਉਹਨਾਂ ਨੇ ਤਿਆਰ ਕੀਤੇ, ਜਿਹਦੇ ਵਿੱਚ ਸਪਲਾਈ ਜਿੱਦਾਂ ਪ੍ਰੋਜੈਕਟਰਸ ਹੈਗੇ ਆ, ਵਾਈਟ ਬੋਰਡਸ, 올ਡ ਸਕੂਲ ਡਿਜੀਟਲ ਫਾਰਮ, ਕਿਚਨ ਇਕਵਿਪਮੈਂਟ, ਐਕਸਪ੍ਰੈਸੋ ਮਸ਼ੀਨ, ਰੈਫਰੀਜੀਰੇਟਰਸ, ਇਹ ਸਾਰੇ ਕੁਝ ਆਕਸ਼ਨ ਕਰਨੇ ਆ, ਜਿਨ੍ਹਾਂ ਦੇ ਵਿੱਚ ਮਾਸਕ ਵਗੈਰਾ ਵੀ ਹੈਗੇ ਆ, ਤੇ ਆਰਟੀਫਿਸ਼ੀਅਲ ਫਲਾਵਰਸ, ਬਰਡ ਲੋਗੋ ਸ਼ੁਰੂ ਹੋਣਾ ਆ, ਕਹਿੰਦੇ ਵੀ $22,500 ਤੋਂ, ਪੀਜ਼ਾ ਓਵਨ $10,000 ਤੋਂ। ਸੋ ਹੁਣ ਇਸ ਤਰ੍ਹਾਂ ਵੀ ਜੋ ਟਵਿੱਟਰ ਕੰਪਨੀ ਆ ਆਕਸ਼ਨ ਕਰਕੇ ਜੋ ਵਾਧੂ ਸਮਾਨ ਆ, ਜਿਹਦੇ ਵਿੱਚ ਈਵਨ ਕੁਰਸੀਆਂ ਤੱਕ ਵੀ ਆ, ਕਹਿੰਦੇ ਵੀ ਬੋਰਡ ਰੂਮ ਟੇਬਲਸ, ਫੋਨ ਬੂਥ, ਇਦਾਂ ਦਾ ਚੱਲ ਗਈ ਹਰਜੋਤ ਸਿੰਘ ਜੀ ਕੰਪਨੀ, ਮੋਨੀਟਰ ਵੀ, ਤੇ ਇਹ ਸਾਰਾ ਕੁਝ ਉਹ ਆਕਸ਼ਨ ਤੇ ਸੈਲ ਕਰਨ ਜਾ ਰਹੇ ਹੈਗੇ। ਲਓ ਜੀ, ਕਿਸੇ ਦੇ ਦਾ ਵੀ ਲੱਗ ਸਕਦਾ, ਕਿਸੇ ਨੂੰ ਵਧੀਆ ਸਮਾਨ ਵੀ ਮਿਲ ਸਕਦਾ ਹੈ। ਚਲੋ ਆਕਸ਼ਨ ਦੇਖ ਲਿਓ ਜੇ ਕਿਸੇ ਨੇ ਬਿਜ਼ਨਸ ਦੇ ਲਈ, ਆਫਿਸ ਦੇ ਲਈ ਸਮਾਨ ਸਮੂਨ ਲੈਣਾ ਆ। ਪਰ ਇੱਦਾਂ ਦਾ ਕੰਪਨੀ ਚੱਲਣੋਂ ਜਿਹੜੀ ਉਹ ਰਹੀ ਆ, ਬਿਜ਼ਨਸ ਮਾਡਲ ਦੇ ਵਿੱਚ ਇਹਨੇ $9 ਵਾਲਾ ਲਿਆਂਦਾ ਸੀ, $10 ਵਾਲਾ, ਉਹ ਵੀ ਕੋਈ ਬਹੁਤਾ ਇਹਦਾ ਹਾਲ ਦੀ ਘੜੀ ਤਾਂ ਨਹੀਂ ਜਿਹੜਾ ਗਿਆ। ਸਿੰਗਾਪੁਰ ਵਾਲੇ ਜਿੱਥੇ ਰੈਂਟ ਦੇ ਇਹਨਾਂ ਨੇ ਆਫਿਸ ਰੱਖਿਆ ਸੀ, ਉਹਨਾਂ ਨੇ ਤੋਰਤਾ ਵੀ ਭਾਈ ਤੁਸੀਂ ਰੈਂਟ ਨਹੀਂ ਦਿੱਤਾ। ਹੋਰ ਇੱਥੇ ਮੈਨੂੰ ਲੱਗਦਾ ਸੈਨ ਫਰਾਂਸਿਸਕੋ 'ਚ ਵੀ ਹਰਜੋਤ ਸਿੰਘ ਜੀ ਇਹਨਾਂ ਦਾ ਰੌਲਾ ਚੱਲਦਾ ਆ, ਜਿਹੜਾ ਲੈਂਡਲੋਰਡ ਦੇ ਨਾਲ। ਕਹਿੰਦੇ ਵੀ 20,000 ਲੋਕਾਂ ਨੇ ਆਲਰੇਡੀ ਰਜਿਸਟਰ ਕਰ ਲਿਆ ਆ ਆਨਲਾਈਨ ਬਿਡ ਕਰਨ ਦੇ ਲਈ, ਤੇ ਹਾਲਾਂਕਿ ਬਾਹਲੇ ਪੈਸੇ ਨਹੀਂ ਇਕੱਠੇ ਹੋਣੇ, ਕਹਿੰਦੇ ਵੀ $1.5 ਮਿਲੀਅਨ ਇਕੱਠਾ ਹੋ ਸਕਦਾ ਹੈ ਜਿਹੜਾ ਹੋ ਸਕਦਾ। ਤੇ ਆਕਸ਼ਨ ਇਹ ਉਸ ਟਾਈਮ ਤੇ ਆ ਰਹੀ ਆ ਜਿਸ ਟਾਈਮ ਦੇ ਉੱਤੇ ਮੇਜਰ ਐਡਵਰਟਾਈਜ਼ਰਸ ਲੂਜ਼ ਕਰ ਗਈ ਆ ਟਵਿੱਟਰ, ਤੇ ਇਸੇ ਤਰ੍ਹਾਂ EMPLOYEES ਦੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੇ ਆਫ ਹੋਈ ਆ, ਬਹੁਤਿਆਂ ਨੇ ਅਸਤੀਫੇ ਦੇ ਦਿੱਤੇ ਹੈਗੇ ਆ। ਅਕਤੂਬਰ ਮਹੀਨੇ 'ਚ ਹੀ ਐਲੋਨ ਮਸਕ ਉਹਨਾਂ ਨੇ ਇਸ ਕੰਪਨੀ ਨੂੰ ਟੇਕ ਓਵਰ ਕੀਤਾ ਸੀ। ਜੀ ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਇਸੇ ਦੇ ਨਾਲ ਹੀ ਇਕੋਨਮੀ ਦੇ ਨਾਲ ਹੀ ਸੰਬੰਧਿਤ ਗੱਲਾਂ ਜੇ ਕਰਦੇ ਜਾਈਏ, ਹੌਲੀਡੇ ਸੇਲਸ, ਜਿਹੜੀ ਕ੍ਰਿਸਮਸ ਤੇ ਨਵੇਂ ਸਾਲ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਕਹਿੰਦੇ ਵੀ ਸਮਾਨ ਬਹੁਤ ਜ਼ਿਆਦਾ ਜਿਹੜਾ ਉਹ ਵਿਕਦਾ ਆ, ਉਹ ਕਹਿੰਦੇ ਵੀ ਜਿੰਨੀਆਂ ਕਿਆਸ ਰਹੀਆਂ ਸੀ, ਜਿੰਨੀਆਂ ਉਮੀਦਾਂ ਸੀ, ਉਹਦੇ ਨਾਲੋਂ ਘੱਟ ਵਿਕਰੀ ਜਿਹੜੀ ਉੱਥੇ ਹੋਈ ਆ। ਸੋ ਕਹਿੰਦੇ ਵੀ 2023 ਇਹਨਾਂ ਰੀਟੇਲਰਸ ਦੇ ਲਈ ਕਾਫੀ ਚੁਣੌਤੀ ਭਰਪੂਰ ਵਰ੍ਹਾ ਜਿਹੜਾ ਉਹ ਰਹਿਣ ਵਾਲਾ ਆ। ਨਵੰਬਰ ਤੇ ਦਸੰਬਰ ਦੇ ਵਿੱਚ ਈਅਰ ਟੂ ਈਅਰ ਇਹ ਚੀਜ਼ ਜ਼ਰੂਰ ਦੇਖੀ ਗਈ ਆ ਵੀ ਸੇਲਸ ਜਿਹੜੀਆਂ ਵਧੀਆਂ ਆ, ਪਰ ਜਿੰਨੀਆਂ ਇਹਨਾਂ ਨੇ ਕਿਆਸ ਲਾਈਆਂ ਸੀ, ਉਹਨਾਂ ਐਕਸਪੈਕਟੇਸ਼ਨਸ ਤੋਂ ਥੱਲੇ ਜਿਹੜਾ ਹੋ ਰਿਹਾ ਆ। ਖਰੀਦਣ ਵਾਲਿਆਂ ਨੂੰ ਮਹਿੰਗਾਈ ਦੀ ਜਿਹੜੀ ਦਰ ਆ ਉਸਨੇ ਜਿਹੜੀ ਆ ਚੁੰਡੀ ਵੱਢੀ ਆ, ਤੇ ਨਾਲ ਹੀ ਜਿਹੜੇ ਇੰਟਰਸਟ ਰੇਟ ਲਗਾਤਾਰ ਵੱਧ ਰਹੇ ਆ,
ਉਸ ਦਾ ਵੀ ਅਸਰ ਪਿਆ ਹੈਗਾ ਆ। ਸੋ ਉੱਦਾਂ ਜੇ ਦੇਖਿਆ ਜਾਵੇ ਮੇਬੀ ਹਰਜੋਤ ਸਿੰਘ ਜੀ ਸਮਾਨ ਲੋਕਾਂ ਨੇ ਘੱਟ ਲਿਆ ਹੋਵੇ, ਪਰ ਮਹਿੰਗਾ ਹੀ ਇੰਨਾ ਹੋਇਆ ਆ ਵੀ ਕੀਮਤ ਜਿਹੜੀ ਉਸਦੀ ਵੱਧ ਗਈ ਹੋਵੇ। ਕਹਿੰਦੇ ਵੀ ਇਹ ਇੰਪੈਕਟ ਇਨਫਲੇਸ਼ਨ ਦਾ ਹੀ ਆ ਵੀ ਜਿਹੜੀਆਂ ਟੋਟਲ ਸੇਲਸ ਓਵਰਆਲ ਉੱਤੇ ਨੂੰ ਗਈਆਂ ਨੇ, ਪ੍ਰਾਈਸਾਂ ਜਿਹੜੀਆਂ ਉਹ ਉੱਤੇ ਨੂੰ ਜਿਹੜੀਆਂ ਗਈਆਂ ਆ, ਪਰ ਲੋਕਾਂ ਨੇ ਖਰੀਦਦਾਰੀ ਇੰਨੀ ਜ਼ਿਆਦਾ ਨਹੀਂ ਕੀਤੀ ਹੈਗੀ। ਸੋ ਇਹ ਇੱਕ ਜ਼ਰੂਰ ਚੁਣੌਤੀ ਵਾਲੀ ਆ। ਉੱਧਰ ਹੋਲਸੇਲ ਜਿਹੜੀਆਂ ਪ੍ਰਾਈਸਿਸ ਆ ਉਹ 0.5% ਦਸੰਬਰ ਦੇ ਵਿੱਚ ਘਟ ਗਈਆਂ ਨੇ। ਕਹਿੰਦੇ ਵੀ ਇੰਨੀ ਇਹਨਾਂ ਨੂੰ ਉਮੀਦ ਨਹੀਂ ਸੀਗੀ। ਇਹ ਸਿਰਫ ਸੋਚ ਰਹੇ ਸੀਗੇ, ਡਾਓ ਜੋਨ ਸੋਚਦੇ ਸੀਗੇ ਵੀ 0.1% ਡਿਕਰੀਜ਼ ਹੋਊਗਾ, ਪਰ ਇਹ ਸਿੱਧਾ ਹੀ 0.5%, 0.5% ਡਿਕਰੀਜ਼ ਜਿਹੜਾ ਆ ਪ੍ਰੋਡਿਊਸਰ ਪ੍ਰਾਈਸ ਇੰਡੈਕਸ ਦੇ ਵਿੱਚ ਇਹ ਘਾਟਾ ਹੋਇਆ ਆ। ਕਹਿੰਦੇ ਵੀ ਇਸ ਦੇ ਮੁੱਖ ਕਾਰਨ ਪਿੱਛੇ ਜਿਹੜਾ ਇਹੀ ਦੇਖਿਆ ਗਿਆ ਵੀ ਜਿਹੜੀਆਂ એનર્ਜੀ ਪ੍ਰਾਈਸਿਸ ਆ ਉਸ ਦੇ ਵਿੱਚ ਕਟੌਤੀ ਜਿਹੜੀ ਉਹ ਹੋਈ ਆ। ਪੀਪੀਆਈ ਦੀ ਜਿਹੜੀ ਫਾਈਨਲ ਡਿਮਾਂਡ એનર્ਜੀ ਇੰਡੈਕਸ ਆ ਉਹ 7.9% ਓਵਰਆਲ ਘਟਿਆ ਆ। ਰੀਟੇਲ ਸੇਲਸ ਦਸੰਬਰ ਦੇ ਵਿੱਚ 1.1% ਜਿਹੜੀਆਂ ਆ ਉਹ ਘੱਟ ਹੋਈਆਂ ਨੇ। ਇਹ 1% ਫੋਰਕਾਸਟ ਇਹਨਾਂ ਨੇ ਜਿਹੜਾ ਉਹ ਸੋਚਿਆ ਸੀਗਾ। ਸੋ ਹੁਣ ਇਸ਼ਾਰੇ ਇੱਧਰਲੇ ਪਾਸੇ ਨੂੰ ਜਿਹੜੇ ਹਰਜੋਤ ਸਿੰਘ ਜੀ ਹੁਣ ਸਾਰੇ ਹੋ ਰਹੇ ਨੇ ਵੀ ਲੋਕ ਵੀ ਘੱਟ ਖਰੀਦਦਾਰੀ ਕਰ ਰਹੇ ਆ, ਰੀਟੇਲ ਵਾਲਿਆਂ ਨੂੰ ਵੀ ਅੱਗੇ ਚੁਣੌਤੀਆਂ ਆ, ਵੱਡੀਆਂ ਕੰਪਨੀਆਂ ਆ ਉਹ ਵੀ ਲੇ ਆਫਸ ਜਿਹੜੀਆਂ ਉਹ ਕਰ ਰਹੀਆਂ ਆ। ਇਨਫਲੇਸ਼ਨ ਦੇ ਉੱਤੇ ਅਜੇ ਪੂਰੀ ਤਰ੍ਹਾਂ ਕਾਬੂ ਨਹੀਂ ਆ, ਪਰ ਡੇਵੋਸ ਦੇ ਵਿੱਚ ਚਾਈਨਾ ਖੁੱਲਣ ਕਰਕੇ ਇਦਾਂ ਕਰ ਰਹੇ ਵੀ ਕਿਹੜਾ ਰਿਸੈਸ਼ਨ ਹਨਾ ਵੀ ਇਹ ਕੀ ਚੀਜ਼ਾਂ ਜਿਹੜੀਆਂ ਹੁੰਦੀਆਂ। ਸੋ ਲੋਕਾਂ ਨੂੰ ਬਹੁਤ ਜ਼ਿਆਦਾ ਮਿਕਸ ਸਿਗਨਲ ਜਿਹੜੇ ਇਸ ਟਾਈਮ ਮਿਲ ਰਹੇ ਆ। ਸੋ ਤੁਸੀਂ ਸਾਰੇ ਜਾਣੇ ਬੜੇ ਧਿਆਨ ਦੇ ਨਾਲ ਜਿਹੜਾ ਵੀ ਤੁਸੀਂ ਕਦਮ ਜਿਹੜਾ ਉਹ ਚੁੱਕਣਾ ਆ ਉਹ ਜਿਹੜਾ ਹੁਣ ਚੱਕੋ, ਕਿਉਂਕਿ ਇਸ ਟਾਈਮ ਜੇ ਤੁਸੀਂ ਕੋਈ ਵੀ ਚੀਜ਼ ਫਾਈਨੈਂਸ ਜਿਹੜੀ ਉਹ ਕਰ ਰਹੇ ਆ ਉਹਦੇ ਇੰਟਰਸਟ ਰੇਟ ਤੁਹਾਨੂੰ ਬਹੁਤ ਹਾਈ ਜਿਹੜੀ ਚੀਜ਼ ਮਿਲਣੀ ਆ। ਜੇ ਤੁਹਾਡੇ ਕੋਲ ਸ਼ਮਤਾ ਆ ਵੀ ਸਿੱਧਾ ਕੈਸ਼ ਦੇ ਉੱਤੇ ਚੱਕਣ ਦੀ ਵੀ ਤੁਹਾਡੇ ਕੋਲ ਤਾਂ ਵੀ ਪਿੱਛੇ ਬਚਿਆ ਆ, ਫਿਰ ਆਈ ਥਿੰਕ ਉਹਦੇ ਵਿੱਚ ਮੇਬੀ ਤੁਹਾਨੂੰ ਕੋਈ ਡੀਲ ਡਾਲ ਜਿਹੜੀ ਉਹ ਮਿਲ ਸਕਦੀ ਆ। ਅਦਰਵਾਈਜ਼ ਫਾਈਨੈਂਸਿੰਗ ਵਾਲਾ ਕੰਮ ਇਸ ਟਾਈਮ ਥੋੜਾ ਜਿਹਾ ਮੁਸ਼ਕਲ ਹੁੰਦਾ ਜਾ ਰਿਹਾ ਆ। ਪਿਛਲੇ 2-3 ਹਫ਼ਤਿਆਂ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਫਲੱਡਸ ਤੇ ਮੀਂਹ ਨੇ, ਹਨੇਰੀ ਨੇ ਬੜੀ ਤਬਾਹੀ ਮਚਾਈ ਆ। ਹੁਣ ਉਹਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਜੋ ਲੋਕ ਆ, ਕਈ ਜੋ ਬਜ਼ੁਰਗ ਆ, ਪੁਰਾਣੇ ਜਿਨ੍ਹਾਂ ਦੇ ਘਰਾਂ ਦੇ ਲੋਨ ਪੇ ਆਫ ਹੋ ਗਏ, ਕਈਆਂ ਦੇ ਕੋਲ ਇੰਸ਼ੋਰੈਂਸ ਨਹੀਂ ਸੀ ਘਰ ਦੀ, ਕਈਆਂ ਕੋਲ ਫਲੱਡ ਇੰਸ਼ੋਰੈਂਸ ਨਹੀਂ ਸੀ, ਕਈਆਂ ਦੇ ਬਿਜ਼ਨੈਸਸ ਬੰਦ ਹੋਏ ਆ ਥੋੜ੍ਹੇ ਸਮੇਂ ਦੇ ਲਈ। ਉਹਨਾਂ ਦੇ ਡਿਡਕਟੀਬਲ ਜੇ ਇੰਸ਼ੋਰੈਂਸ ਵੀ ਸੀਗੀ ਤਾਂ ਬੜੇ ਹਾਈ ਸੀ, 2500 ਸੀ, ਉਦੋਂ ਘੱਟ ਦਾ ਨੁਕਸਾਨ ਹੋਇਆ। ਤੇ ਅੱਜ ਫੀਮਾ ਨੇ ਅਨਾਉਂਸ ਕੀਤਾ ਆ ਵੀ ਸੈਕਰਾਮੈਂਟੋ ਦੇ ਰੈਜ਼ੀਡੈਂਟਸ ਵੀ ਹੁਣ ਡਿਜ਼ਾਸਟਰ ਰਿਲੀਫ ਦੇ ਲਈ ਅਪਲਾਈ ਕਰ ਸਕਦੇ ਹੈਗੇ ਆ। ਸੋ ਇਹ ਖਬਰ ਸਾਰੇ ਜਿੰਨੇ ਵੀ ਸਾਡੇ ਸਰੋਤੇ ਸੈਕਰਾਮੈਂਟੋ ਕਾਉਂਟੀ, ਮਰਸਡ ਤੇ ਸੈਂਟਾ ਕਰੂਜ਼ ਕਾਉਂਟੀ ਦੇ ਵਿੱਚ ਰਹਿੰਦੇ ਆ ਤੇ ਤੁਹਾਨੂੰ ਫੰਡਿੰਗ ਮਿਲ ਜਾਣੀ ਆ ਜੇ ਤੁਹਾਡਾ ਜੋ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਇਹਦੇ ਦੌਰਾਨ ਹੋਇਆ ਹੈਗਾ ਆ। ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਨੇ ਫੈਡਰਲ ਡਿਜ਼ਾਸਟਰ ਅਸਿਸਟੈਂਸ ਇਹ ਸਾਰੇ ਏਰੀਏਜ਼ ਦੇ ਲਈ ਜਿੱਥੇ ਵੀ ਵਿੰਟਰ ਸਟਾਰਮ ਆਇਆ ਆ, ਫਲੱਡਿੰਗ ਹੋਈ ਆ, ਲੈਂਡਸਲਾਈਡ ਹੋਈ ਆ, ਮਡ ਸਲਾਈਡਿੰਗ ਹੋਈ ਆ, ਦਸੰਬਰ 27 2022 ਤੋਂ ਲੈ ਕੇ ਹਜੇ ਤੱਕ ਵੀ ਹੋ ਰਹੀ ਆ, ਉਹ ਸਾਰੇ ਲੋਕ ਆਪਣੇ ਘਰਾਂ ਨੂੰ ਜਾਂ ਆਪਣੇ ਬਿਜ਼ਨੈਸਸ ਨੂੰ ਗ੍ਰਾਂਟ ਲੈ ਸਕਦੇ ਆ ਟੈਂਪਰੇਰੀ ਹਾਊਸਿੰਗ ਦੇ ਲਈ, ਰਿਪੇਅਰ ਦੇ ਲਈ, ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਅਨਇੰਸ਼ੋਰਡ ਜਿਹੜੀ ਪ੍ਰਾਪਰਟੀ ਸੀ ਜਿਹਦਾ ਲੋਨ ਜਿਹਦੇ ਤੇ ਇੰਸ਼ੋਰੈਂਸ ਨਹੀਂ ਸੀ, ਉਹਦੇ ਲਈ ਤੁਸੀਂ ਕਲੇਮ ਕਰ ਸਕਦੇ ਹੈਗੇ ਆ। ਇਹਦੇ ਲਈ ਉਹਨਾਂ ਨੇ ਇੱਕ ਵੈਬਸਾਈਟ ਵੀ ਸੈਟਅਪ ਕੀਤਾ ਆ, ਗੂਗਲ ਤੇ ਜਾ ਕੇ ਸਰਚ ਕਰ ਲਿਓ। ਪਰ ਤੁਹਾਡੇ ਕੋਲ ਸੋਸ਼ਲ ਸਿਕਿਉਰਿਟੀ ਨੰਬਰ ਹੋਣਾ ਜ਼ਰੂਰੀ ਚਾਹੀਦਾ ਆ। ਐਨੂਅਲ ਹਾਊਸਹੋਲਡ ਇਨਕਮ ਪੁੱਛਣਗੇ, ਤੁਹਾਡਾ ਕੰਟੈਕਟ ਫੋਨ ਨੰਬਰ, ਮੇਲਿੰਗ ਐਡਰੈਸ, ਈਮੇਲ ਐਡਰੈਸ, ਹੋਮ ਐਡਰੈਸ, ਇੰਸ਼ੋਰੈਂਸ ਜੇ ਹੈਗੀ ਆ ਉਹਦੀ ਇਨਫੋਰਮੇਸ਼ਨ, ਬੈਂਕਿੰਗ ਇਨਫੋਰਮੇਸ਼ਨ, ਤਾਂ ਕਿ ਤੁਹਾਨੂੰ ਜਿਹੜੇ ਆ ਉਹ ਚੈੱਕ ਬੈਂਕ ਦੇ ਵਿੱਚ ਸਿੱਧੇ ਭੇਜੇ ਜਾ ਸਕਣ। ਤੇ ਐਪਲੀਕੈਂਟ ਦੇ ਕੋਲ ਜੇ ਇੰਸ਼ੋਰੈਂਸ ਆ ਉਹ ਇਨਫੋਰਮੇਸ਼ਨ ਤੁਹਾਨੂੰ ਦੇਣੀ ਪੈਣੀ ਹੈ, ਜੇ ਨਹੀਂ ਆ ਤਾਂ ਵੀ ਉਹਨਾਂ ਨੂੰ ਦੱਸਣਾ ਪੈਣਾ। ਤੇ ਫਿਰ ਜੋ ਫੀਮਾ ਵਾਲੇ ਆ ਉਹ ਆ ਕੇ ਤੁਹਾਡੇ ਘਰ ਦੀ ਜਾਂ ਪ੍ਰਾਪਰਟੀ ਦੀ ਇਨਸਪੈਕਸ਼ਨ ਵੀ ਕਰ ਸਕਦੇ ਹੈਗੇ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਸੋ ਜਿਹਦਾ ਕਿਸੇ ਦਾ ਨੁਕਸਾਨ ਹੋਇਆ ਕਿਸੇ ਤਰ੍ਹਾਂ ਦਾ ਵੀ, ਗੂਗਲ ਦੇ ਉੱਤੇ ਸਰਚ ਕਰ ਲਿਓ ਤੇ ਫੀਮਾ ਵਾਲੇ ਸੈਕਰਾਮੈਂਟੋ ਕਾਉਂਟੀ, ਮਰਸਡ ਕਾਉਂਟੀ ਤੇ ਸੈਂਟਾ ਕਰੂਜ਼ ਕਾਉਂਟੀ ਦੇ ਵਿੱਚ ਜਿਨ੍ਹਾਂ ਦਾ ਨੁਕਸਾਨ ਹੋਇਆ ਆ ਉਹਨਾਂ ਨੂੰ ਗ੍ਰਾਂਟਸ ਦੇਣਗੇ ਡਿਜ਼ਾਸਟਰ ਲਈ। ਜੀ, ਤੇ ਕੱਲ ਨੂੰ ਰਾਸ਼ਟਰਪਤੀ ਬਾਈਡਨ ਨੇ ਦੌਰਾ ਕਰਨਾ ਹੈ ਇੱਥੇ, ਸੋ ਉਦੋਂ ਵੀ ਲੱਗਦਾ ਵੀ ਕੁਝ ਹੋਰ ਐਲਾਨ ਵੀ ਜਿਹੜਾ ਕਰ ਸਕਦੇ ਆ। ਮੋਸਟ ਪ੍ਰੋਬਬਲੀ ਆਲਰੇਡੀ ਇਹਨਾਂ ਨੇ ਤਾਂ ਡਿਜ਼ਾਸਟਰ ਡੈਕਲੇਰੇਸ਼ਨ ਉਹ ਕਰ ਹੀ ਦਿੱਤੀ ਹੈ, ਜਿਸ ਦੇ ਵਿੱਚ ਬਿਜ਼ਨਸਿਸ ਤੇ ਇੰਡੀਵਿਜੂਅਲ ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਆ ਜਿਨ੍ਹਾਂ ਦਾ ਇਸ ਸਟੋਰਮ ਤੂਫਾਨਾਂ ਦੇ ਕਰਕੇ ਨੁਕਸਾਨ ਹੋਇਆ ਆ,
ਵੀ ਉਹਨਾਂ ਨੂੰ ਜਿਹੜੀ ਫੰਡਿੰਗ ਆ ਇਸ ਦੇ ਵਿੱਚ ਮਿਲ ਸਕਦੀ ਆ। ਸੋ ਅਜੇ ਸਿਰਫ 3 ਕਾਉਂਟੀਜ਼ ਹੀ ਆ, ਸੈਂਟਾ ਕਰੂਜ਼, ਸੈਕਰਾਮੈਂਟੋ ਤੇ ਮਰਸੈਡ ਕਾਉਂਟੀਜ਼ ਦੇ ਵਿੱਚ ਜਿੱਥੇ ਸਭ ਤੋਂ ਵੱਧ ਨੁਕਸਾਨ ਮੰਨਿਆ ਗਿਆ ਆ, ਤੇ ਹੋ ਸਕਦਾ ਵੀ ਬਾਅਦ ਦੇ ਵਿੱਚ ਹੋਰ ਕਾਉਂਟੀਜ਼ ਵੀ ਇਸ ਦੇ ਵਿੱਚ ਐਡ ਕਰ ਦਿੱਤੀਆਂ ਜਾਣ। ਤੇ ਹਰਜੋਤ ਸਿੰਘ ਜੀ, ਇੱਕ ਆਪਾਂ ਇੱਥੇ ਬ੍ਰੇਕ ਲੈਣੀ ਨੇ। ਬ੍ਰੇਕ ਤੋਂ ਬਾਅਦ ਦੇ ਵਿੱਚ ਯੂਕਰੇਨ ਦੇ ਇੰਟੀਰੀਅਰ ਮਿਨਿਸਟਰ ਦਾ ਹਾਦਸਾ ਹੋਇਆ ਆ, ਤੇ ਹੋਰ ਕਈ ਕੁਛ ਜਿਹੜਾ ਨਾਲ ਦੇ ਨਾਲ ਦੁਨੀਆ ਭਰ ਦੀਆਂ ਖਬਰਾਂ ਦੇ ਉੱਤੇ ਆਪਾਂ ਝਾਤ ਮਾਰਾਂਗੇ, ਅਮਰੀਕਾ ਦੀਆਂ ਖਬਰਾਂ ਤੇ ਨਜ਼ਰ ਮਾਰਾਂਗੇ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਜਿਹੜੇ ਸਾਨੂੰ YouTube ਦੇ ਉੱਤੇ ਦੇਖ ਰਹੇ ਆ, ਉਹ ਬਾਕੀ ਆਪਣੇ ਵੀ ਦੋਸਤਾਂ ਮਿੱਤਰਾਂ ਨੂੰ ਵੀ ਜਿਹੜਾ ਉਹ ਸ਼ੇਅਰ ਕਰੋ, ਤਾਂ ਜੋ ਜਿਹੜੇ ਫੇਸਬੁੱਕ ਤੇ ਇੰਤਜ਼ਾਰ ਕਰ ਰਹੇ ਆ ਵੀ ਭਾਈ ਹੁਣ ਜਿਹੜਾ ਲਾਈਵ ਆ ਉਹ ਸਿਰਫ YouTube ਦੇ ਉੱਤੇ ਇਹਨਾਂ ਖਬਰਾਂ ਦਾ ਬੁਲੇਟਿਨ ਆ ਉਹ ਹੋਏਗਾ। ਫੇਸਬੁੱਕ ਦੀ ਜਿਹੜੀ ਸ਼ੈਡੋ ਮੈਨਿੰਗ ਤੇ ਹੋਰ ਜਾਣਬੁੱਝ ਕੇ ਆਵਾਜ਼ਾਂ ਨੂੰ ਬੰਦ ਕਰਨ ਦਾ ਜਿਹੜਾ ਸਿਲਸਿਲਾ ਆ, ਉਹਦੇ ਕਰਕੇ ਆਪਾਂ ਇਹ ਫੈਸਲਾ ਲਿਆ ਹੈਗਾ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸੋ ਪ੍ਰੋਗਰਾਮ ਇਸ ਟਾਈਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਇੱਕ ਵਾਰੀ ਫਿਰ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰਾਂ ਵੱਲ ਚੱਲੀਏ। ਦੁਨੀਆ ਦੀ ਸਭ ਤੋਂ ਓਲਡੈਸਟ ਲਿਵਿੰਗ ਪਰਸਨ ਜੋ ਇੱਕ ਫ੍ਰੈਂਚ ਨਨ ਸੀ, ਉਹ 119ਵੇਂ ਜਨਮ ਦਿਨ ਤੋਂ ਕੁਝ ਦਿਨ ਪਹਿਲਾਂ ਚੜ੍ਹਾਈ ਕਰ ਗਈ ਹੈਗੀ ਆ। ਲੁਸੀਲੇ ਰੈਂਡਮ, ਜਿਸ ਨੂੰ ਸਿਸਟਰ ਐਂਡਰੇ ਕਰਕੇ ਜਾਣਿਆ ਜਾਂਦਾ ਸੀ, ਐਲਸ ਟਾਊਨ ਜੋ ਸਦਰਨ ਫਰਾਂਸ ਦੇ ਵਿੱਚ ਆ, ਫਰਵਰੀ 11 1904 ਨੂੰ ਜਨਮੀ ਸੀ। ਉਸਨੇ ਵਰਲਡ ਵਾਰ ਦੇਖੇ ਸੀ। ਆਪਣੀ ਸਕੂਲ ਦੇ ਦੌਰਾਨ ਉਸਨੇ ਲਾਈਟ ਦੇਖੀ ਸੀ, ਜਦੋਂ ਲਾਈਟ ਦੀ ਇਨਵੈਂਸ਼ਨ ਹੋਈ ਸੀ। ਤੇ ਜੀਰੋਂਟੋਲੋਜੀ ਰਿਸਰਚ ਗਰੁੱਪ ਜੋ ਵੈਲੀਡੇਟ ਕਰਦਾ ਜਿਹੜੇ ਵੀ ਲੋਕ 110 ਸਾਲਾਂ ਤੋਂ ਓਲਡਰ ਹੁੰਦੇ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਜਾਪਾਨ ਦਾ ਸਭ ਤੋਂ ਓਲਡੈਸਟ ਪਰਸਨ ਕੇਨ ਤਨਾਕਾ 119 ਸਾਲਾਂ ਦਾ ਲਾਸਟ ਈਅਰ ਉਹਦੀ ਮੌਤ ਹੋਈ ਸੀ। ਅੱਜ ਇਸ ਲੁਸੀਲੇ ਰੈਂਡਮ ਨਾਮ ਦੀ ਨਰਸ ਜੋ ਸਿਸਟਰ ਆ, ਚਰਚ ਦੇ ਵਿੱਚ ਉਹ ਸੇਵਾ ਕਰਦੀ ਸੀ, ਉਸ ਦੀ ਮੌਤ ਹੋਈ ਆ। ਹੁਣ ਇਸ ਤੋਂ ਬਾਅਦ ਓਲਡੈਸਟ ਲਿਵਿੰਗ ਪਰਸਨ ਦੁਨੀਆ ਦੇ ਵਿੱਚ ਜੀਰੋਂਟੋਲੋਜੀ ਰਿਸਰਚ ਗਰੁੱਪ ਦੇ ਮੁਤਾਬਕ ਅਮਰੀਕਨ ਬੋਰਨ ਮਰੀਆ ਮੋਰੇਰਾ ਹੈਗੀ ਆ, ਜੋ ਇਸ ਟਾਈਮ ਸਪੇਨ ਦੇ ਵਿੱਚ ਰਹਿ ਰਹੀ ਆ ਤੇ ਉਸ ਦੀ 115 ਸਾਲਾਂ ਦੀ ਉਮਰ ਹੈਗੀ ਆ। ਕਹਿੰਦੇ ਸਿਸਟਰ ਐਂਡਰੇ ਕੋਰੋਨਾ ਵਾਇਰਸ ਦੇ ਦੌਰਾਨ 2021 ਚ ਪੋਜ਼ਿਟਿਵ ਪਾਈ ਗਈ ਸੀ, ਪਰ ਉਸ ਟਾਈਮ ਦੇ ਉੱਤੇ ਉਹ ਬਚ ਗਈ ਸੀ। ਜੀ ਜੀ। ਅਗਲੀ ਜਿਹੜੀ ਗੱਲ ਕਰਦੀ ਹੈ ਯੂਕਰੇਨ ਦੇ ਇੰਟੀਰੀਅਰ ਮਿਨਿਸਟਰ ਹਾਦਸੇ ਦਾ ਸ਼ਿਕਾਰ ਹੋਇਆ ਤੇ ਉਹਨਾਂ ਦੀ ਮੌਤ ਹੋ ਗਈ ਆ। ਇਹ ਜਿਹੜਾ ਦੱਸਿਆ ਜਾ ਰਿਹਾ, ਕਹਿੰਦੇ ਵੀ ਉਹਨਾਂ ਦਾ ਹੈਲੀਕਾਪਟਰ ਕ੍ਰੈਸ਼ ਹੋਇਆ ਕੀਵ ਦੇ ਇਲਾਕੇ ਦੇ ਨਜ਼ਦੀਕ। ਕਹਿੰਦੇ ਸੰਘਣੀ ਧੁੰਦ ਜਿਹੜੀ ਉੱਥੇ ਪਈ ਸੀ, ਨਰਸਰੀ ਦੇ ਲਾਗੇ ਇਹ ਹਾਦਸਾ ਵਾਪਰਿਆ ਆ। ਪ੍ਰੈਜ਼ੀਡੈਂਟ ਵਲੋਦੀਮਿਰ ਜ਼ੈਲੈਂਸਕੀ ਨੇ ਇਹ ਹਾਦਸੇ ਨੂੰ ਟੈਰੀਬਲ ਟ੍ਰੈਜਡੀ, ਬਹੁਤ ਮਾੜਾ ਇੱਕ ਹਿਸਾਬ ਦੇ ਨਾਲ ਮੰਨਿਆ ਹੈਗਾ ਆ। ਸੋ ਕਹਿੰਦੇ ਵੀ ਕ੍ਰੈਸ਼ ਦੇ ਵਿੱਚ 14 ਜਾਣਿਆਂ ਦੀ ਮੌਤ ਦੀ ਪੁਸ਼ਟੀ ਜਿਹੜੀ ਹੋ ਰਹੀ ਹੈ, ਜਿਸ ਦੇ ਵਿੱਚ ਇੱਕ ਬੱਚਾ ਵੀ ਸ਼ਾਮਲ ਦੱਸਿਆ ਜਾਂਦਾ ਆ। 2 ਸੀਨੀਅਰ ਅਧਿਕਾਰੀ ਤੇ ਇੰਟੀਰੀਅਰ ਮਿਨਿਸਟਰ ਆ, ਉਹਨਾਂ ਦੀ ਇਸ ਦੇ ਵਿੱਚ ਮੌਤ ਹੋਈ ਆ। ਸੋ ਇਸ ਦੀ ਪੁਸ਼ਟੀ ਜਿਹੜੀ ਆ ਆਲਰੇਡੀ ਕਰ ਦਿੱਤੀ ਗਈ ਆ। ਕਹਿੰਦੇ ਵੀ ਜਿੱਦਾਂ ਹੀ ਇਹ ਹਾਦਸਾ ਵਾਪਰਿਆ ਤੇ ਉਹਨਾਂ ਨੇ ਨੈਸ਼ਨਲ ਪੁਲਿਸ ਚੀਫ ਕਲੇਮੈਂਕੋ ਨੂੰ ਨਵਾਂ ਜਿਹੜਾ ਆ ਕਾਰਜਕਾਰੀ ਇੰਟੀਰੀਅਰ ਮਿਨਿਸਟਰ ਜਿਹੜਾ ਆ ਉਹ ਨਿਯੁਕਤ ਕਰ ਦਿੱਤਾ ਗਿਆ ਆ। ਨੈਸ਼ਨਲ ਪੁਲਿਸ ਚੀਫ ਨੇ ਕਨਫਰਮ ਕੀਤਾ ਵੀ ਇੰਟੀਰੀਅਰ ਮਿਨਿਸਟਰ ਡੈਨਿਸ ਮੋਨਸਟਰੀਆਸਕੀ ਉਹ ਜਿਹੜੇ ਆ ਇਹਨਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋਈ ਆ। 42 ਸਾਲ ਇਸ ਦੀ ਉਮਰ ਸੀ ਤੇ ਜੁਲਾਈ 2021 ਤੋਂ ਇਸ ਮਿਨਿਸਟਰੀ ਦੇ ਅਹੁਦੇ ਦੇ ਉੱਤੇ ਕਾਰਜ ਕਰ ਰਹੇ ਸੀਗੇ। ਸਿਕਿਉਰਿਟੀ ਸਰਵਿਸਿਜ਼ ਜੋ ਯੂਕਰੇਨ ਦੀ ਆ, ਉਹਨਾਂ ਨੇ ਟੈਲੀਗ੍ਰਾਮ ਚੈਨਲ ਨੂੰ ਇਹ ਦੱਸਿਆ ਆ
ਵੀ 3 ਰੀਜ਼ਨ ਹੋ ਸਕਦੇ ਆ ਜਿਹਦੇ ਕਰਕੇ ਮਾਲ ਫੰਕਸ਼ਨ ਹੋਇਆ ਆ। 3 ਰੀਜ਼ਨ ਹੋ ਸਕਦੇ ਜਿਨ੍ਹਾਂ 'ਚ ਇੱਕ ਮਾਲ ਫੰਕਸ਼ਨ ਵੀ ਹੋ ਸਕਦਾ ਆ, ਦੂਸਰਾ ਵਾਇਓਲੇਸ਼ਨ ਆਫ ਫਲਾਈਟ ਰੂਲਸ ਤੇ ਤੀਜਾ ਡੈਲੀਬਰੇਟ ਐਕਸ਼ਨ ਟੂ ਡਿਸਟਰੋਏ ਦਾ ਵਹੀਕਲ, ਤੇ ਜਾਣਬੁੱਝ ਕੇ ਹੋ ਸਕਦਾ ਰਸ਼ੀਆ ਵਾਲਿਆਂ ਨੇ ਕੀਤਾ ਹੋਵੇ। ਪਰ ਬਹੁਤ ਵੱਡਾ ਜਿਹੜਾ ਨੁਕਸਾਨ ਹੋਇਆ ਉਹਨਾਂ ਦਾ ਇੰਟੀਰੀਅਰ ਮਿਨਿਸਟਰ ਤੇ ਬੱਚੇ ਵੀ ਜਿਹੜੇ ਆ ਕਾਫੀ ਫੱਟੜ ਵੀ ਹੋਏ ਆ, ਕਿਉਂਕਿ ਇੱਕ ਬਿਲਡਿੰਗ ਦੇ ਵਿੱਚ ਜਾ ਕੇ ਵੱਜੀ ਸੀ। 25 ਲੋਕ ਜਿਹਦੇ ਵਿੱਚੋਂ 11 ਬੱਚੇ ਆ ਉਹਨਾਂ ਨੂੰ ਹਸਪਤਾਲ ਦੇ ਵਿੱਚ ਟ੍ਰੀਟ ਕੀਤਾ ਗਿਆ ਹੈਗਾ। ਨਰਸਰੀ ਦੇ ਬੱਚੇ ਆ, ਸੋ ਬੇਸਿਕਲੀ ਬੱਚੇ ਹੀ ਉਸ ਬਿਲਡਿੰਗ ਦੇ ਵਿੱਚ ਜਿਹੜੇ ਉਹ ਸੀਗੇ, ਉਸ ਨੂੰ ਬਾਅਦ ਦੇ ਵਿੱਚ ਕਹਿੰਦੇ ਉੱਥੇ ਅੱਗ ਵੀ ਜਿਹੜੀ ਉਹ ਲੱਗ ਗਈ ਸੀਗੀ। ਜੀ ਅਗਲੀ ਖਬਰ ਵੱਲ ਚੱਲੀਏ। ਸਾਡੇ ਜੋ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਆ ਜਰੋਮੀ ਪਾਵਲ, ਉਹ ਕਰੋਨਾ ਵਾਇਰਸ ਦੇ ਨਾਲ ਪੋਜ਼ਿਟਿਵ ਪਾਏ ਗਏ ਹੈਗੇ ਆ। ਜਰੋਮੀ ਪਾਵਲ 69 ਸਾਲਾਂ ਦੇ ਆ। ਉਹਨਾਂ ਨੇ ਕਹਿੰਦੇ ਐਕਸਪੀਰੀਅੰਸ ਕੀਤਾ ਮਾਈਲਡ ਸਿੰਪਟਮਸ ਆਫ ਕਰੋਨਾ ਵਾਇਰਸ। ਹਾਲਾਂਕਿ ਚੇਅਰਮੈਨ ਪਾਵਲ ਉਹਨਾਂ ਨੇ ਕੋਵਿਡ-19 ਦੇ ਸਾਰੇ ਹੀ ਵੈਕਸੀਨ ਲਵਾਏ ਹੋਆ ਤੇ ਸਾਰੇ ਹੀ ਬੂਸਟਰ ਲਵਾਏ ਹੋਏ ਹੈਗੇ ਆ, ਤੇ ਉਹ ਸਾਰੇ ਉਹਨਾਂ ਨੇ ਸੈਂਟਰ ਫਾਰ ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਦੀਆਂ ਗਾਈਡੈਂਸ ਨੂੰ ਵੀ ਫੋਲੋ ਕਰਦੇ ਰਹੇ ਆ, ਤੇ ਹੁਣ ਵੀ ਆਈਸੋਲੇਸ਼ਨ ਉਹਨਾਂ ਨੇ ਆਪਣੇ ਘਰ ਦੇ ਵਿੱਚ ਰੱਖੀ ਆ। ਚੇਅਰਮੈਨ ਪਾਵਲ ਉਹਨਾਂ ਨੇ ਮੀਟਿੰਗ ਕਰਨੀ ਆ ਫੈਡਰਲ ਰਿਜ਼ਰਵ ਬੋਰਡ ਦੀ। ਨੈਕਸਟ ਮੀਟਿੰਗ ਜਿਹੜੀ ਜਨਵਰੀ 31 ਤੋਂ ਲੈ ਕੇ ਫਰਵਰੀ 1 ਤੱਕ ਹੋਣੀ ਆ, ਜਿਹਦੇ ਵਿੱਚ ਆਪਾਂ ਐਕਸਪੈਕਟ ਕਰ ਰਹੇ ਹਾਂ ਵੀ ਸ਼ਾਇਦ ਉਹ 0.25% ਇੰਟਰਸਟ ਰੇਟ ਨੂੰ ਇਨਕਰੀਜ਼ ਕਰਨਗੇ, ਤਾਂ ਕਿ ਜਿਹੜਾ ਟੋਟਲ ਟਾਰਗੇਟ ਰੇਂਜ ਹੋਊਗਾ 4.5 ਤੋਂ ਲੈ ਕੇ 4.75% ਤੱਕ ਇੰਟਰਸਟ ਪਹੁੰਚ ਜਾਊਗਾ। ਪਾਵਲ ਉਹਨਾਂ ਦੀ ਰੀਸੈਂਟਲੀ ਜਿਹੜੀ ਪਬਲਿਕ ਅਪੀਅਰੈਂਸ ਸੀਗੀ, ਉਹਨਾਂ ਨੇ ਇੱਕ ਪੈਨਲ ਡਿਸਕਸ਼ਨ ਕੀਤੀ ਸੀ ਜਨਵਰੀ 10 ਨੂੰ ਰਿਕਸ ਬੈਂਕ ਸਵੀਡਨ ਦੇ ਵਿੱਚ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਫੈਡਰਲ ਗਵਰਨਮੈਂਟ ਕਹਿੰਦੇ ਵੀ ਉਹਨਾਂ ਨਰਸਿੰਗ ਹੋਮਸ ਦੀ ਜਾਂਚ ਕਰਨੀ ਸ਼ੁਰੂ ਕਰਨ ਵਾਲੇ ਆ ਜਿੱਥੇ ਕਿ ਬਜ਼ੁਰਗ ਪੇਸ਼ੈਂਟ ਜਿਹੜੇ ਰਹਿੰਦੇ ਸੀਗੇ ਤੇ ਜਿਨ੍ਹਾਂ ਦੇ ਉੱਤੇ ਇਹ ਕਥਿਤ ਤੌਰ ਦੇ ਉੱਤੇ ਦੋਸ਼ ਆ ਵੀ ਐਂਟੀਸਾਈਕੋਟਿਕ ਡਰੱਗਸ ਤੇ ਜਿਹੜਾ ਸਕਿਨਜ਼ੋਫਰੀਨੀਆ ਹੁੰਦਾ ਇੱਕ ਬਿਮਾਰੀ ਆ ਉਸ ਨੂੰ ਮਿਸਡਾਇਗਨੋਜ਼ ਕੀਤਾ ਗਿਆ ਹੈਗਾ ਆ। ਸੈਂਟਰ ਫਾਰ ਮੈਡੀਕੇਅਰ ਤੇ ਮੈਡੀਕੇਡ ਸਰਵਿਸਿਜ਼ ਨੇ ਇਹ ਜਿਹੜੀ ਇਨਵੈਸਟੀਗੇਸ਼ਨ ਆ ਉਹ ਇਸ ਮਹੀਨੇ ਲਾਂਚ ਕਰਨੀ ਆ, ਜਿਸ ਦੇ ਵਿੱਚ ਇਹ ਨਰਸਿੰਗ ਹੋਮਸ ਜਿਹੜੇ ਉਹ ਸਿਲੈਕਟ ਕੀਤੇ ਜਾ ਰਹੇ ਆ। ਯਾਦ ਹੀ ਆ ਹਰਜੋਤ ਸਿੰਘ ਜੀ ਵੀ ਇੱਦਾਂ ਦੀਆਂ ਕਿੰਨੀਆਂ ਖਬਰਾਂ ਜਿਹੜੀਆਂ ਆਉਂਦੀਆਂ ਰਹੀਆਂ ਵੀ ਮੈਡੀਕੇਅਰ ਦੇ ਜਿਹੜੇ ਫਰਾਡ ਵੀ ਜਿਹੜੇ ਹੋਏ, ਲੋਕਾਂ ਨੂੰ ਗਲਤ ਬਿਮਾਰ ਸ਼ੋਅ ਕਰਕੇ ਉਹ ਦਵਾਈਆਂ ਜਾਂ ਇੱਕ ਹਿਸਾਬ ਦੇ ਨਾਲ ਫੈਡਰਲ ਮਨੀ ਜਿਹੜੀ ਆ ਉਹ ਹਥਿਆਉਂਦੇ ਰਹੇ ਹੈਗੇ ਆ। ਤੇ ਕਹਿੰਦੇ ਵੀ ਇਹ ਵੀ ਐਵੀਡੈਂਸ ਹੁਣ ਸਾਹਮਣੇ ਆ ਰਿਹਾ ਆ ਪਿਛਲੇ ਕਈ ਦਹਾਕਿਆਂ ਤੋਂ। ਇਨਫੈਕਟ ਇਸ ਦੀ ਚਰਚਾ ਜਿਹੜੀ ਉਹ ਚੱਲ ਰਹੀ ਆ ਵੀ ਜਾਣ ਬੁੱਝ ਕੇ ਇਹਨਾਂ ਬਜ਼ੁਰਗਾਂ ਨੂੰ ਸਕਿਨਜ਼ੋਫਰੀਨੀਆ ਦਾ ਡਾਇਗਨੋਸ ਕਰ ਦਿੱਤਾ ਜਾਂਦਾ ਆ ਰੋਂਗਲੀ, ਤੇ ਬਾਅਦ ਦੇ ਵਿੱਚ ਐਂਟੀਸਾਈਕੋਟਿਕ ਡਰੱਗਸ ਜਿਹੜੀਆਂ ਉਹਨਾਂ ਨੂੰ ਸ਼ਾਂਤ ਕਰਨ ਦੇ ਲਈ ਵੀ ਇਹ ਰੌਲਾ ਰੱਪਾ ਨਾ ਪਾਉਣ, ਇਸ ਲਈ ਜਿਹੜੀਆਂ ਉਹ ਦਵਾਈਆਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਆ। ਕਹਿੰਦੇ ਵੀ ਜਿਸ ਦੇ ਸਾਈਡ ਇਫੈਕਟ ਡੈਥ ਤੱਕ ਵੀ ਜਿਹੜੇ ਉਹ ਹੋ ਸਕਦੇ ਆ। ਸੋ ਇਹ ਹੁਣ ਜਿਹੜੀ ਹੈਲਥ ਦੀ ਹਿਊਮਨ ਸਰਵਿਸਿਜ਼ ਦੇ ਸਕੱਤਰ ਜਿਹੜੇ ਆ ਜ਼ੈਵੀਅਰ ਬਕੇਰਾ, ਉਹਨਾਂ ਨੇ ਕਹਿੰਦੇ ਵੀ ਇਹ ਇਨਵੈਸਟੀਗੇਸ਼ਨ ਆ ਉਹ ਇਸ ਮਹੀਨੇ ਲਾਂਚ ਕਰ ਦਿੱਤੀ ਆ। ਕਹਿੰਦੇ ਵੀ ਉਹਨਾਂ ਪਰਿਵਾਰਾਂ ਨੂੰ ਇੱਕ ਪੀਸ ਆਫ ਮਾਈਂਡ ਦੇਣ ਦੇ ਲਈ ਤੇ ਅੱਗੇ ਤੋਂ ਇਦਾਂ ਦੀਆਂ ਗਲਤੀਆਂ ਜਿਹੜੀਆਂ ਉਹ ਨਾ ਹੋਣ, ਇਸ ਲਈ ਕੀਤੀ ਜਾ ਰਹੀ ਆ। ਪਰ ਮਿਹਰਬਾਨ ਬੜੀ ਦੇਰ ਕਰਤੀ ਆਤੇ ਆਤੇ, ਦਹਾਕਿਆਂ ਤੋਂ ਇਹ ਜਿਹੜੀ ਚੀਜ਼ ਆ ਉਹ ਚੱਲ ਰਹੀ ਆ। ਤੇ ਕੋਵਿਡ ਦੇ ਵਿੱਚ ਵੀ ਆਪਾਂ ਦੇਖਿਆ ਹਰਜੋਤ ਸਿੰਘ ਜੀ ਵੀ ਕਿੰਨਾ ਰੌਲਾ ਰੱਪਾ ਪਿਆ, ਬਜ਼ੁਰਗਾਂ ਨੂੰ ਜਾਣ ਬੁੱਝ ਕੇ ਨਰਸਿੰਗ ਹੋਮਾਂ ਦੇ ਵਿੱਚ ਹੀ ਡਾਇਗਨੋਸ ਹੋਣ ਤੋਂ ਬਾਅਦ ਚ ਘੱਲ ਦਿੱਤਾ ਗਿਆ ਵੀ ਉੱਥੇ ਪਏ ਵਿਚਾਰੇ ਮਰ ਜਾਣ। ਜੀ ਇੱਕ ਯੂਨੀਵਰਸਿਟੀ ਆਫ ਮਿਨੇਸੋਟਾ ਦੇ ਪ੍ਰੋਫੈਸਰ ਨੂੰ ਉੱਥੋਂ ਫਾਇਰ ਕਰ ਦਿੱਤਾ ਗਿਆ ਜਦੋਂ ਉਹ ਆਪਣੀ ਆਰਟ ਦੀ ਕਲਾਸ ਦੇ ਵਿੱਚ ਉਹਨਾਂ ਨੇ ਮੁਹੰਮਦ ਸਾਹਿਬ ਦੀ ਇੱਕ ਤਰ੍ਹਾਂ ਦੇ ਨਾਲ ਕਾਰਟੂਨ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ, ਜੋ ਗਲੋਬਲ ਆਰਟ ਦਾ ਕੋਰਸ ਪੜ੍ਹਾਉਂਦੇ ਸੀ। ਉਸ ਤੋਂ ਬਾਅਦ ਉਹਦੇ ਵਿੱਚ ਕੁਝ ਮੁਸਲਮਾਨ ਸਟੂਡੈਂਟ ਸੀ, ਉਹਨਾਂ ਨੇ ਕੰਪਲੇਨ ਕੀਤੀ ਯੂਨੀਵਰਸਿਟੀ ਨੂੰ, ਤੇ ਐਰਿਕਾ ਲੋਪੇਜ਼ ਪ੍ਰੈਟਰ ਜੋ ਪ੍ਰੋਫੈਸਰ ਆ ਹੈਮਲਾਈਨ ਯੂਨੀਵਰਸਿਟੀ, ਇੱਕ ਬੜੀ ਸਮਾਲ ਪ੍ਰਾਈਵੇਟ ਯੂਨੀਵਰਸਿਟੀ ਆ ਸੈਂਟ ਪਾਲ ਮਿਨੇਸੋਟਾ ਦੇ ਵਿੱਚ, ਤੇ ਉਸ ਨੂੰ ਫਾਇਰ ਕਰ ਦਿੱਤਾ ਗਿਆ। ਹੁਣ ਉਹ ਪ੍ਰੋਫੈਸਰ ਕਹਿੰਦੀ ਆ ਵੀ ਮੇਰਾ ਰੈਪੂਟੇਸ਼ਨ ਖਰਾਬ ਕੀਤਾ ਗਿਆ ਆ,
ਤੇ ਮੈਂ ਹੁਣ ਕਿਤੇ ਵੀ ਜਿਹੜੀ ਆ ਆਪਣੀ ਜੌਬ ਨਹੀਂ ਲੈ ਸਕਦੀ ਕਿਉਂਕਿ ਮੀਡੀਆ ਦੇ ਵਿੱਚ ਸਾਰਾ ਕੁਝ ਆਇਆ। ਹਾਲਾਂਕਿ ਮੈਂ ਉਹੀ ਕੁਛ ਪੜ੍ਹਾ ਰਹੀ ਸੀ ਜੋ ਉਸ ਜੋ ਕਲਾਸ ਆ ਉਹਦੀ ਕਲਾਸ ਦੇ ਵਿੱਚ ਜੋ ਉਹਦਾ ਟੌਪਿਕ ਸੀਗਾ। ਉਹ ਕਹਿੰਦੀ ਕਿ ਵੀ ਇਕੱਲਾ ਉਹਨਾਂ ਨੇ ਮੁਹੰਮਦ ਸਾਹਿਬ ਦਾ ਨਹੀਂ, ਹੋਰ ਧਰਮਾਂ ਦੇ ਬਾਰੇ ਵੀ ਜੋ ਡਿਸਕਸ਼ਨ ਜਾਂ ਉਹਨਾਂ ਦੇ ਡਿਪਿਕਸ਼ਨ ਕਿੱਦਾਂ ਦੀ ਸੀ ਮੁਹੰਮਦ ਸਾਹਿਬ, ਉਹ ਕੀਤੀ ਹੈਗੀ ਆ। ਸੋ ਇਹ ਹੁਣ ਜਦੋਂ ਪ੍ਰੋਫੈਸਰ ਨੇ ਯੂਨੀਵਰਸਿਟੀ ਨੂੰ ਲਾਸੂਟ ਫਾਈਲ ਕਰ ਦਿੱਤਾ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਇੱਕ ਤਰ੍ਹਾਂ ਦੇ ਨਾਲ ਇਹ ਮੇਰੇ ਨਾਲ ਵੀ ਤਾਂ ਧੱਕਾ ਹੀ ਆ। ਜੇ ਉਹ ਕਹਿੰਦੇ ਆ ਵੀ ਤੁਸੀਂ ਮੁਹੰਮਦ ਸਾਹਿਬ ਦਾ ਇਸ ਤਰ੍ਹਾਂ ਕਰ ਰਹੇ ਆ ਤੇ ਮੇਰਾ ਰੈਪੂਟੇਸ਼ਨ ਵੀ ਜਿਹੜਾ ਇੱਕ ਤਰ੍ਹਾਂ ਦੇ ਨਾਲ ਖਰਾਬ ਕੀਤਾ ਗਿਆ ਹੈਗਾ ਆ। ਹੈਮਲਾਈਨ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਮਿਲਰ ਤੇ ਐਲਨ ਵਾਟਰਸ ਬੋਰਡ ਆਫ ਟਰਸਟੀ ਚੇਅਰਮੈਨ, ਉਹਨਾਂ ਨੇ ਜੁਆਇੰਟ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਵੀ ਕਮਿਊਨੀਕੇਸ਼ਨਸ ਆਰਟੀਕਲਸ ਤੇ ਓਪੀਨੀਅਨ ਪੀਸਸ ਜੋ ਉਹਨਾਂ ਦੇ ਸਕੂਲ ਦੇ ਵਿੱਚ ਵਰਤੇ ਜਾਂਦੇ ਆ, ਉਹਨਾਂ ਨੂੰ ਰਿਵਿਊ ਤੇ ਰੀ-ਐਗਜ਼ਾਮਿਨ ਕਰਨ ਦੀ ਜ਼ਰੂਰਤ ਹੈਗੀ ਆ। ਜੀ, ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਨਜ਼ਰ ਜਿਹੜਾ ਆਪਾਂ ਮਾਰਦੇ ਜਾਈਏ ਤਾਂ ਜਿਹੜੀ ਇਸ ਟਾਈਮ ਯੂਐਸ ਦੇ ਜਿਹੜੇ ਜਸਟਿਸ ਡਿਪਾਰਟਮੈਂਟ ਆ ਉਹ ਅਨਾਉਂਸ ਕਰਨ ਜਾ ਰਿਹਾ ਆ ਇੰਟਰਨੈਸ਼ਨਲ ਕ੍ਰਿਪਟੋ ਕਰੰਸੀ ਐਨਫੋਰਸਮੈਂਟ ਐਕਸ਼ਨ। ਅੱਜ ਜਿਹੜਾ ਉਹਨਾਂ ਨੇ ਅਨਾਉਂਸ ਕਰਨਾ ਆ ਤੇ ਇਹਦੇ ਕਰਕੇ ਅੱਜ ਕ੍ਰਿਪਟੋ ਕਰੰਸੀ ਦੀ ਜਿਹੜੀ ਮਾਰਕੀਟ ਆ ਉਹ ਥੱਲੇ ਨੂੰ ਜਾ ਰਹੀ ਆ। ਕਹਿੰਦੇ ਵੀ ਇਹਨਾਂ ਨੇ ਪਤਾ ਨਹੀਂ ਕਿਹੜੀਆਂ ਰੈਗੂਲੇਸ਼ਨ ਜਾਂ ਕਿਹੜੀ ਸਖਤੀ ਆ ਇਸ ਦੇ ਉੱਤੇ ਲਗਾ ਦੇਣੀ ਆ। ਕਹਿੰਦੇ ਵੀ ਇਸ ਦੇ ਵਿੱਚ ਯੂਐਸ ਡਿਪਟੀ ਅਟਾਰਨੀ ਜਨਰਲ ਲੀਜ਼ਾ ਮੋਨੈਕੋ, ਡਿਪਟੀ ਯੂਐਸ ਟ੍ਰੈਜਰੀ ਸੈਕਟਰੀ ਵਾਲੀ ਐਡੈਮਿਓ ਕਹਿੰਦੇ ਅੱਜ ਜਿਹੜੇ ਆ ਉਹ ਵਾਸ਼ਿੰਗਟਨ ਦੇ ਵਿੱਚ ਰਿਮਾਰਕਸ ਦੇਣਗੇ, ਇਸ ਦੇ ਬਾਰੇ ਜਾਣਕਾਰੀ ਦੇਣਗੇ। ਤੇ ਨਾਲ ਹੀ ਕਹਿੰਦੇ ਡਿਪਟੀ ਡਾਇਰੈਕਟਰ FBI ਦੇ ਤੇ ਯੂਐਸ ਅਟਾਰਨੀ ਈਸਟਰਨ ਡਿਸਟ੍ਰਿਕਟ ਨਿਊਯਾਰਕ ਦੇ ਵੀ ਸ਼ਾਮਲ ਹੋਣਗੇ। ਅਜੇ ਦੱਸ ਨਹੀਂ ਰਹੇ, ਟ੍ਰੈਜਰੀ ਵਾਲੇ ਬੁੱਲ ਸੀਤੇ ਆ। ਕਹਿੰਦੇ ਵੀ ਉਸੇ ਦੇ ਵਿੱਚ ਹੀ ਦੱਸਾਂਗੇ ਵੀ ਕ੍ਰਿਪਟੋ ਕਰੰਸੀ ਦੇ ਉੱਤੇ ਕਿਹੜੀ ਐਨਫੋਰਸਮੈਂਟ ਐਕਸ਼ਨ ਜਿਹੜੀ ਉਹ ਕਰਨ ਜਾ ਰਹੇ ਆ। ਤੇ ਇਕੱਲੀ ਨੈਸ਼ਨਲ ਨਹੀਂ, ਇਹ ਇੰਟਰਨੈਸ਼ਨਲ ਐਨਫੋਰਸਮੈਂਟ ਐਕਸ਼ਨ ਜਿਹੜੀ ਉਹ ਹੋ ਸਕਦੀ ਆ। ਸੋ ਇਦਾਂ ਦੀ ਖਬਰ ਆਉਂਦਿਆਂ ਹੀ ਅੱਜ ਕ੍ਰਿਪਟੋ ਕਰੰਸੀ ਜਿਹੜੀ ਇੱਕ ਵਾਰੀ ਫੇਰ ਥੱਲੇ ਵੱਲ ਨੂੰ ਰੁਖ ਜਿਹੜਾ ਇਸਨੇ ਕਰ ਰਿਹਾ ਆ। ਬਿਟਕੋਇਨ ਆਲਰੇਡੀ ਜਦ ਅੱਜ ਦੀ ਸ਼ੁਰੂਆਤ ਹੋਈ ਆ $450 ਜਿਹੜਾ ਉਹ ਲੂਜ਼ ਕਰ ਚੁੱਕਾ ਆ ਜਿਹੜਾ ਆ ਇੱਕ ਬਿਟਕੋਇਨ। ਜੀ ਬਿਲਕੁਲ। ਕੈਲੀਫੋਰਨੀਆ ਦੇ ਵਿੱਚ ਟੁਲੈਰੀ ਕਾਉਂਟੀ ਦੇ ਲਾਗੇ ਆਪਾਂ ਪਿਛਲੇ ਦਿਨਾਂ 'ਚ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਇੱਕ ਹੀ ਪਰਿਵਾਰ ਦੇ 6 ਜੀਆਂ ਨੂੰ ਕਹਿੰਦੇ ਪਈ ਗੈਂਗ ਜਾਂ ਕਾਰਟਲ ਸਟਾਈਲ ਉਹਨਾਂ ਦਾ ਕਤਲ ਕੀਤਾ ਗਿਆ, ਜਿਨ੍ਹਾਂ ਦੇ ਵਿੱਚ ਇੱਕ 6 ਮਹੀਨੇ ਦਾ ਬੱਚਾ ਵੀ ਸੀ। ਅੱਜ ਟੁਲੈਰੀ ਕਾਉਂਟੀ ਦੀ ਸ਼ੈਰਿਫ ਡਿਪਾਰਟਮੈਂਟ ਨੇ ਪੂਰੀ ਜੋ ਡਿਟੇਲਡ ਇਨਫੋਰਮੇਸ਼ਨ ਆ 6 ਜਾਣਿਆਂ ਦੇ ਬਾਬਤ ਦਿੱਤੀ ਹੈਗੀ ਆ। ਸ਼ੈਰਿਫ ਮਾਈਕ ਬੋਡਰਿਕਸ ਉਹਨਾਂ ਨੇ ਪ੍ਰੈਸ ਕਾਨਫਰੰਸ 'ਚ ਇਹ ਦੱਸਿਆ ਆ ਵੀ 3:30 ਤੇ ਸੋਮਵਾਰ ਸਵੇਰੇ ਸ਼ੂਟਿੰਗ ਵਾਪਰੀ। ਸੋ ਉਹ ਕਹਿੰਦੇ ਵੀ ਮੇਰੀ ਜੌਬ ਦੇ ਦੌਰਾਨ ਇੰਨੇ ਸਾਲਾਂ ਦੇ ਦੌਰਾਨ ਮੈਂ ਪਹਿਲੀ ਵਾਰੀ ਇਹ ਦੇਖਿਆ ਵੀ ਇੱਕੋ ਹੀ ਟਾਈਮ ਤੇ ਉਹ ਜਾਣਬੁੱਝ ਕੇ ਆਏ ਤੇ ਉਹਨੀ ਗੋਲੀਆਂ ਦੇ ਨਾਲ ਪਰਿਵਾਰ ਦੇ ਸਾਰੇ ਹੀ ਮੈਂਬਰ ਜੋ ਮਾਰ ਦਿੱਤੇ। ਤੇ ਇੱਕ ਮੈਂਬਰ ਸਮਹਾਉ 6 ਦੇ ਵਿੱਚੋਂ ਉਹ ਬਚ ਕੇ ਬਾਹਰ ਨਿਕਲਣ ਦੇ ਵਿੱਚ ਕਾਮਯਾਬ ਹੋਇਆ ਸੀ, ਪਰ ਲੇਟਰ ਔਨ ਉਸ ਦੀ ਵੀ ਮੌਤ ਹੋ ਗਈ। ਇਸ ਸਾਰੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਜੋ ਲੋਕਾਂ ਨੂੰ ਸ਼ੂਟ ਕਰਕੇ ਮਾਰਿਆ ਗਿਆ ਸੀ ਉਹਨਾਂ ਦੇ ਨਾਮ ਵੀ ਪਬਲਿਕ ਕਰ ਦਿੱਤੇ ਹੈਗੇ ਆ, ਜਿਨ੍ਹਾਂ ਦੇ ਵਿੱਚ ਰੋਜ਼ਾ ਪਰਾਜ਼ 72 ਸਾਲਾਂ ਦੇ, ਐਲੈਡੀਓ ਪਰਾਜ਼ ਜੂਨੀਅਰ 52 ਸਾਲਾਂ ਦੇ, ਜੈਨੀਫਰ ਅਨਾਲਾ 50 ਸਾਲਾਂ ਦੇ, ਮਾਰਕੋਸ ਪਰਾਜ਼ 19 ਸਾਲਾਂ ਦੇ, ਅਲੀਸਾ ਪਰਾਜ਼ 16 ਦੇ ਤੇ ਨਾਈਕੋਲਸ ਪਰਾਜ਼ 10 ਸਾਲਾਂ ਦਾ 올ਡ ਇਹ ਬੇਬੀ ਸੀਗਾ। ਸੋ ਕਹਿੰਦੇ ਵੀ ਇਹਦੇ ਵਿੱਚ ਸ਼ੂਟਿੰਗ ਤੋਂ ਪਹਿਲਾਂ ਸ਼ੈਰਿਫ ਵਾਲਿਆਂ ਨੇ ਇੱਕ ਹਫ਼ਤਾ ਪਹਿਲਾਂ ਸਰਚ ਵਾਰੰਟ ਜਾਰੀ ਕਰਕੇ ਇਸ ਘਰ ਦੇ ਵਿੱਚ ਡਰੱਗ ਜਾਂ ਹੋਰ ਸਮਾਨ ਨੂੰ ਚੈੱਕ ਕਰਨ ਦੇ ਲਈ ਸਰਚ ਵਾਰੰਟ ਲਏ ਸੀ ਤੇ ਉਹਨਾਂ ਨੇ ਚੈੱਕ ਵੀ ਕੀਤਾ ਸੀ। ਸੋ ਹੁਣ ਉਹਨਾਂ ਨੂੰ ਇਹੀ ਲੱਗਦਾ ਆ ਵੀ ਜਾਂ ਤਾਂ ਕੋਈ ਡਰੱਗ ਕਾਰਟੇਲਸ ਨੇ ਇਹ ਕੰਮ ਕੀਤਾ ਹੈਗਾ ਜਾਂ ਇਹ ਗੈਂਗ ਰਿਲੇਟਡ ਕੰਮ ਸੀ। ਜੀ, ਜਿਹੜੇ ਉੱਥੋਂ ਦੇ ਸ਼ੈਰਿਫ ਉਹਨਾਂ ਨੇ ਕਿਹਾ ਵੀ ਇੱਥੋਂ ਇਹ ਸਾਫ਼ ਨਜ਼ਰ ਆਉਂਦਾ ਵੀ ਸਿਰ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਜਾਂ ਉਹਨਾਂ ਥਾਵਾਂ ਦੇ ਉੱਤੇ ਗੋਲੀਆਂ ਮਾਰੀਆਂ ਸੀਗੀਆਂ ਜਿਸ ਦੇ ਨਾਲ ਪਤਾ ਹੁੰਦਾ ਵੀ ਮੌਤ ਜਲਦ ਜਿਹੜੀ ਹੋਊਗੀ। ਸੋ ਇਹ ਨੋਨ ਕ੍ਰਿਮੀਨਲ ਜਿਨ੍ਹਾਂ ਨੂੰ ਪਤਾ ਆ ਕ੍ਰਿਮੀਨਲ ਐਕਟੀਵਿਟੀ ਵਾਲਾ ਲੱਗਦੇ ਆ ਤੇ ਮੈਸੇਜ ਮੇ ਵੀ ਸੈਂਡ ਕਰ ਰਹੇ ਹੁਣ ਹਰਜੋਤ ਸਿੰਘ ਜੀ ਜਾਂ ਕਿੱਦਾਂ ਵੀ ਆ। ਪਰ ਇੱਕ ਟੀਨੇਜ ਮਦਰ ਤੇ ਉਸ ਦਾ ਜਿਹੜਾ ਛੋਟਾ ਜਿਹਾ 10 ਮਹੀਨਿਆਂ ਦਾ ਜਿਹੜਾ ਬੇਬੀ ਆ
ਉਸ ਦੀ ਇਸ ਦੇ ਵਿੱਚ ਕਤਲ ਜਿਹੜਾ ਉਹ ਕਰ ਦਿੱਤਾ ਗਿਆ ਆ। ਸਸਪੈਕਟ 2 ਜਿਹੜੇ ਉਹ ਮੰਨੇ ਜਾ ਰਹੇ ਨੇ, ਉਹਨਾਂ ਦੀ ਭਾਲ ਜਿਹੜੀ ਉਹ ਜਾਰੀ ਆ, ਪਰ ਅਜੇ ਤੱਕ ਕਹਿੰਦੇ ਵੀ ਕੁਛ ਪਤਾ ਨਹੀਂ ਲੱਗਾ। ਕਹਿੰਦੇ ਵੀ $10,000 ਦਾ ਇਨਾਮ ਵੀ ਰੱਖਿਆ ਗਿਆ ਆ ਜੇ ਕੋਈ ਇਨਫੋਰਮੇਸ਼ਨ ਦਿੰਦਾ ਜਿਹਦੇ ਨਾਲ ਇਸ ਕਤਲੋਗਾਰਤ ਕਰਨ ਵਾਲੇ ਮੁਲਜ਼ਮਾਂ ਨੂੰ ਜਿਹੜਾ ਆ ਉਹ ਫੜਿਆ ਜਾਵੇ। 3 ਜਣਿਆਂ ਦਾ ਬਚਾਅ ਜਿਹੜਾ ਇਸ ਪੂਰੀ ਸ਼ੂਟਿੰਗ ਦੇ ਵਿੱਚ ਹੋਇਆ ਸੀਗਾ, ਉਹ ਲੁੱਕ ਗਏ ਸੀਗੇ ਤੇ ਉਹ ਹੁਣ ਹੌਲੀ ਹੌਲੀ ਇਨਵੈਸਟੀਗੇਟਰਸ ਨੂੰ ਹੋਰ ਗੱਲਾਂ ਜਿਹੜੀਆਂ ਉਹ ਦੱਸ ਰਹੇ ਨੇ। ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ, ਅਮਰੀਕਾ ਦੀ ਵਨ ਆਫ ਦਾ ਬਿਗੇਸਟ ਯੂਨੀਵਰਸਿਟੀ ਆਫ ਟੈਕਸਸ ਜਿਹੜੀ ਆਸਟਨ ਦੇ ਵਿੱਚ ਆ, ਜਿੱਥੇ 52,000 ਵਿਦਿਆਰਥੀ ਪੜ੍ਹਦੇ ਨੇ, ਉਹਨਾਂ ਦੇ IT ਡਿਪਾਰਟਮੈਂਟ ਨੇ ਫੈਸਲਾ ਲਿਆ, ਯੂਨੀਵਰਸਿਟੀ ਨੇ, ਵੀ ਟਿਕਟੌਕ ਨੂੰ ਆਪਣੇ ਨੈਟਵਰਕਸ ਤੋਂ ਬੈਨ ਕਰ ਦਿੱਤਾ ਗਿਆ ਆ। ਉਹਨਾਂ ਦੇ ਵਾਈਫਾਈ ਜੇ ਕੋਈ ਯੂਜ਼ ਕਰ ਰਿਹਾ ਆ ਤੇ ਜਾਂ ਫਿਰ ਵਾਇਰਡ ਨੈਟਵਰਕ ਜਿਹੜਾ ਯੂਜ਼ ਕਰ ਰਿਹਾ ਆ, ਉਹਦੇ ਉੱਤੇ ਟਿਕਟੌਕ ਨਹੀਂ ਚੱਲੇਗਾ। ਉੱਥੋਂ ਦੇ ਜਿਹੜੇ ਗਵਰਨਰ ਗ੍ਰੈਗ ਐਬਟ, ਉਹਨਾਂ ਨੇ ਪਿਛਲੇ ਮਹੀਨੇ ਇੱਕ ਡਾਇਰੈਕਟਿਵ ਪੇਸ਼ ਕੀਤਾ ਸੀਗਾ ਵੀ ਜਿਹੜੀਆਂ ਸਰਕਾਰੀ ਥਾਵਾਂ ਦੇ ਉੱਤੇ ਜਾਂ ਸਰਕਾਰੀ ਇਕਵਿਪਮੈਂਟ ਦੇ ਉੱਤੇ ਕਿਸੇ ਵੀ ਤਰੀਕੇ ਦੀ ਜਿਹੜੀ ਟਿਕਟੌਕ ਆ ਉਹ ਬੈਨ ਕੀਤੀ ਗਈ ਆ। ਚਾਈਨੀਜ਼ ਟੈਕ ਜਾਇੰਟ ਬਾਈਟ ਡਾਂਸ ਟਿਕਟੌਕ ਦੇ ਮਾਲਕ ਆ ਤੇ ਇਹੀ ਨਹੀਂ ਵੀ ਇਕੱਲਾ ਟੈਕਸਸ ਨੇ ਕੀਤਾ ਆ, ਇਸ ਤੋਂ ਇਲਾਵਾ ਹੋਰ ਕਈ ਸੂਬਿਆਂ ਨੇ ਤੇ ਫੈਡਰਲ ਪੱਧਰ ਦੇ ਉੱਤੇ ਵੀ ਰੀਸੈਂਟਲੀ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ, ਉਹਨਾਂ ਨੇ ਵੀ ਫੈਡਰਲ ਇਕਵਿਪਮੈਂਟ ਦੇ ਉੱਤੇ ਟਿਕਟੌਕ ਦੀ ਵਰਤੋਂ ਨੂੰ ਬੈਨ ਲਗਾ ਦਿੱਤਾ ਸੀਗਾ। ਕਹਿੰਦੇ ਵੀ ਨਿਆਣੇ ਚਲੋ ਜੇ ਵਾਈਫਾਈ ਤੇ ਨਹੀਂ ਵਰਤਣਗੇ ਤਾਂ ਆਪਣੇ ਦੇ ਉੱਤੇ ਜਿਹੜੇ ਉਹ ਦੇਖ ਸਕਦੇ ਆ। ਇਹ ਚੀਜ਼ ਪੁਸ਼ਟੀ ਦੇ ਨਾਲ ਦੱਸੀ ਜਾ ਸਕਦੀ ਆ, ਕਹੀ ਗਈ ਆ ਵਾਰ-ਵਾਰ ਵੀ ਟਿਕਟੌਕ ਨੇ ਉਹਨਾਂ ਜਿਹੜੇ ਜਰਨਲਿਸਟ ਆ ਉਹਨਾਂ ਦੀ ਨਿਗਰਾਨੀ ਕੀਤੀ, ਪਿੱਛਾ ਕੀਤਾ ਜਾਂ ਉਹਨਾਂ ਉੱਤੇ ਅੱਖ ਰੱਖੀ ਜਿਹੜੇ ਕਿ ਟਿਕਟੌਕ ਦੇ ਬਾਰੇ ਖਬਰਾਂ ਜਿਹੜੀਆਂ ਉਹ ਦਿੰਦੇ ਸੀਗੇ। ਸੋ ਇਹ ਇੱਕ ਖਤਰਾ FCC ਤੋਂ ਲੈ ਕੇ FTC, ਸੈਨੇਟਰਸ, ਕਾਂਗਰਸਮੈਨ, ਕਾਂਗਰਸਵੂਮਨ ਨੇ ਇਹ ਚਿੰਤਾ ਜਤਾਈ ਆ ਵੀ ਅਮਰੀਕੀ ਲੋਕਾਂ ਦਾ ਜਿਹੜਾ ਡਾਟਾ ਆ ਚਾਈਨੀਜ਼ ਸਰਕਾਰ ਦੇ ਕੋਲ ਜਾ ਰਿਹਾ ਆ, ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਉੱਥੇ ਉਹ ਜਾ ਰਹੀ ਆ ਤੇ ਇਸ ਨੂੰ ਬੈਨ ਕਰਨ ਦੀਆਂ ਵੀ ਜਿਹੜੀਆਂ ਉਹ ਮੰਗਾਂ ਚੱਲ ਰਹੀਆਂ ਸੀਗੀਆਂ। ਸੋ ਯੂਨੀਵਰਸਿਟੀ ਆਫ ਟੈਕਸਸ ਇਹ ਪਹਿਲੀ ਯੂਨੀਵਰਸਿਟੀਜ਼ ਦੇ ਵਿੱਚੋਂ ਜਿਹੜੀ ਉਹ ਬਣੀ ਆ ਜਿਹਨੇ ਆਪਣੇ IT ਜਿਹੜੇ ਆ ਨੈਟਵਰਕ ਦੇ ਉੱਤੇ ਟਿਕਟੌਕ ਦੇ ਉੱਤੇ ਬੈਨ ਲਗਾ ਦਿੱਤਾ ਆ। ਹੁਣ ਕੁਛ ਵੈਦਰ ਦੀ ਗੱਲਬਾਤ ਕਰਦੇ ਜਾਈਏ। ਕੈਲੀਫੋਰਨੀਆ ਦੇ ਵਿੱਚ ਇੱਕ ਵਾਰੀ ਫੇਰ ਬੇ ਏਰੀਏ 'ਚ ਨਵਾਂ ਐਟਮੋਸਫੇਰਿਕ ਰਿਵਰ ਆ ਰਿਹਾ ਹੈ, ਸਟਾਰਮ। ਅੱਜ ਬਾਅਦ ਦੁਪਹਿਰ ਦੇ ਵਿੱਚ ਸ਼ੁਰੂ ਹੋ ਜਾਊਗਾ। ਸਵੇਰੇ ਤਾਂ ਕਾਫੀ ਸਾਫ਼ ਆ ਬੇ ਏਰੀਏ ਦੇ ਵਿੱਚ, ਪਰ ਪੈਸੀਫਿਕ ਓਸ਼ਨ ਦੇ ਵਿੱਚ ਜੋ ਇਹ ਸਟਰੋਂਗ ਹਾਈ ਪ੍ਰੈਸ਼ਰ ਬਣ ਰਿਹਾ ਆ ਤੇ ਇਹ ਹਿੱਟ ਕਰੂਗਾ ਬੇ ਏਰੀਏ ਨੂੰ ਬਾਅਦ ਦੁਪਹਿਰ ਦੇ ਵਿੱਚ, ਤੇ ਕੁਆਟਰ ਇੰਚ ਤੋਂ ਲੈ ਕੇ 1 ਇੰਚ ਤੱਕ ਕਈ ਜਗ੍ਹਾ ਦੇ ਉੱਤੇ ਮੀਂਹ ਪੈ ਸਕਦਾ ਹੈਗਾ ਆ। ਬਹੁਤ ਸਾਰੇ ਹਾਈਵੇਜ਼ ਜਿਨ੍ਹਾਂ ਦੇ ਉੱਤੇ ਫਲੱਡਿੰਗ ਹੋਈ ਆ, ਹਾਈਵੇ 101, 12 ਤੇ 29, ਹੀਲਸਬਰਗ ਏਰੀਏ ਦੇ ਵਿੱਚ, ਗਰੂਨਵਿਲ, ਕਈ ਹੋਰ, ਸੈਂਟਾ ਰੋਜ਼ਾ, ਨੈਪਾ, ਇਸੇ ਤਰ੍ਹਾਂ ਸਦਰਨ ਕੈਲੀਫੋਰਨੀਆ 'ਚ ਮੰਟੀਕਾ, ਟ੍ਰੇਸੀ, ਮਰਸਡ ਏਰੀਏ ਦੇ ਵਿੱਚ ਦੁਬਾਰਾ ਕੀ ਫੇਰ ਫਲੱਡਿੰਗ ਆਉਣ ਦੇ ਚਾਂਸ ਬਣੇ ਹੋਏ ਹੈਗੇ ਆ। ਸੋ ਸੈਨ ਫਰਾਂਸਿਸਕੋ, ਓਕਲੈਂਡ, ਰੈਡਵੁੱਡ ਸਿਟੀ, ਸੈਨੋਜ਼ੇ ਦੇ ਵਿੱਚ 25 ਮੀਲ ਤੋਂ ਲੈ ਕੇ 30 ਮੀਲ ਪਰ ਆਵਰ ਦੇ ਹਿਸਾਬ ਨਾਲ ਹਵਾਵਾਂ ਵੀ ਆਊਗੀਆਂ ਤੇ ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ 1 ਇੰਚ ਤੱਕ, ਕੁਆਟਰ ਇੰਚ ਤੋਂ ਲੈ ਕੇ 1 ਇੰਚ ਤੱਕ ਮੀਂਹ ਵੀ ਪੈ ਸਕਦਾ ਹੈਗਾ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਸ਼ਾਮ ਨੂੰ ਜਦੋਂ ਕੰਮਾਂ ਤੋਂ ਵਾਪਸ ਵੀ ਜਾਣਾ ਆ ਤੇ ਕਾਫੀ ਟ੍ਰੈਫਿਕ ਜਿਹੜਾ ਹੋ ਸਕਦਾ ਆ, ਬੜੇ ਧਿਆਨ ਦੇ ਨਾਲ ਜਾਓ ਕਿਉਂਕਿ ਪੋਟ ਹੋਲਸ ਜੋ ਟੋਏ ਆ ਸੜਕਾਂ 'ਚ, ਹਾਈਵੇਜ਼ ਤੇ ਬਹੁਤ ਜ਼ਿਆਦਾ ਪਏ ਆ। ਪਿਛਲੇ ਦਿਨਾਂ 'ਚ ਆਪਾਂ ਖਬਰ ਵੀ ਸਾਂਝੀ ਕੀਤੀ ਸੀ, ਲੋਕਾਂ ਦੇ ਕਾਰਾਂ ਦੇ ਟਾਇਰ ਫਟ ਰਹੇ ਹੈਗੇ ਆ। ਬੜੇ ਧਿਆਨ ਨਾਲ ਜਾਓ। ਤੇ ਜਿਹੜੀਆਂ ਹਾਈ ਰਾਈਜ਼ ਪਹਾੜੀਆਂ ਹੈਗੀਆਂ ਆ, ਰਿਜ਼ੋਰਟ ਸਮਿਟ ਜਾਂ ਸਿਆਰਾਜ਼ ਵਾਲੀਆਂ ਪਹਾੜੀਆਂ 7000 ਫੁੱਟ ਤੋਂ ਉੱਤੇ, ਉੱਥੇ ਕਾਫੀ ਜ਼ਿਆਦਾ ਸਨੋ ਵੀ ਪੈਣੀ ਹੈਗੀ ਆ। ਜੀ, ਉੱਧਰ ਜਿਹੜੇ ਨੈਸ਼ਨਲ ਵੈਦਰ ਸਰਵਿਸ ਬੇ ਏਰੀਆ ਵਾਲਿਆਂ ਨੇ ਦੱਸਿਆ ਆ ਵੀ ਸੈਨ ਫਰਾਂਸਿਸਕੋ ਬੇ ਏਰੀਆ ਤੇ ਮੋਨਰੇ ਦੇ ਇਲਾਕੇ ਦੇ ਵਿੱਚ ਕਿੰਗ ਟਾਈਡਸ ਜਿਹੜੀਆਂ ਆਉਣਗੀਆਂ 19 ਜਨਵਰੀ ਤੋਂ 23 ਜਨਵਰੀ ਦੇ ਵਿੱਚ। ਜਿਹੜੇ ਟਾਈਡਲ ਸਾਈਕਲ ਦੇ ਵਿੱਚ ਜਿਹੜੀਆਂ ਹਾਈ ਟਾਈਡ ਆ ਉਹ 7-7 ਫੁੱਟ ਤੱਕ ਵੀ ਜਿਹੜੀਆਂ ਉਹ ਆ ਸਕਦੀਆਂ। ਕਹਿੰਦੇ ਵੀ ਇਸ ਦੇ ਇੰਪੈਕਟ ਜਿਹੜੇ ਲੋ ਲਾਈਂਗ ਏਰੀਆਜ਼ ਆ, ਨੀਵੇਂ ਇਲਾਕੇ ਨੇ, ਸੀ ਵਾਟਰ ਜਿਹੜਾ ਉੱਥੇ ਆ ਸਕਦਾ ਆ। ਕੋਸਟ ਦੇ ਲਾਗੇ ਤੱਟ ਦੇ ਲਾਗੇ ਜਿੰਨੀਆਂ ਸੜਕਾਂ ਆ ਉਹਨਾਂ ਦੇ ਵਿੱਚ ਵੀ ਫਲੱਡਿੰਗ ਹੋਣ ਦਾ ਖਦਸ਼ਾ ਜਤਾਇਆ ਗਿਆ ਆ। ਸੋ ਕਹਿੰਦੇ ਵੀ ਖਾਸ ਕਰਕੇ ਜਿਹੜੇ ਸੀ ਸਰਫਿੰਗ ਵੀ ਜਿਹੜੀ ਕਰਦੇ ਹੁੰਦੇ ਆ, ਟਾਈਡ ਸਰਫਿੰਗ ਵੀ ਜਿਹੜੀ ਕਰਦੇ ਆ, ਉਹ ਵੀ ਭਾਈ ਜਿਹੜਾ ਬਚ ਕੇ ਜਿਹੜੇ ਉਹ ਰਹਿਣ
ਇਹ ਚੇਤਾਵਨੀ ਜਿਹੜੀ ਉੱਥੇ ਉਹਨਾਂ ਨੇ ਜਾਰੀ ਕੀਤੀ ਹੈਗੀ ਆ। ਜੀ ਬਿਲਕੁਲ। ਤੇ ਆਪਾਂ ਸਰੋਤਿਆਂ ਤੋਂ ਫਿਰ ਇਜਾਜ਼ਤ ਲਈਏ। ਹਾਂਜੀ ਬਿਲਕੁਲ ਜੀ, ਅੱਜ ਦਾ ਪ੍ਰੋਗਰਾਮ ਜਿਹੜਾ ਹੁਣ ਇੱਥੇ ਹੀ ਸਮਾਪਤ ਹੈਗਾ, ਤੇ ਇਸ ਤੋਂ ਅਗਲਾ ਬਾਕੀ ਦੇ ਜਿਹੜੇ ਸਾਡੇ ਪ੍ਰੋਗਰਾਮ ਉਹਨਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਜੀ। ਇਸ ਤੋਂ ਅਗਲਾ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਆਤਮਿਕ ਆਨੰਦ 11 ਵਜੇ ਤੱਕ, 11 ਤੋਂ 1 ਵਜੇ ਤੱਕ ਨਜ਼ਰੀਆ, ਤੇ 1 ਵਜੇ ਤੋਂ ਲੈ ਕੇ 2:30 ਵਜੇ ਤੱਕ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ ਹੁੰਦਾ। 1 ਵਜੇ ਇਨਫੈਕਟ ਪਹਿਲੋਂ ਖਬਰਾਂ ਦਾ ਬੁਲੇਟਿਨ ਕੈਨੇਡਾ ਦੀਆਂ ਦਾ ਅਪਡੇਟ ਕੈਨੇਡਾ ਤੁਹਾਡੇ ਲਈ ਜਿਹੜਾ ਉਹ ਪੇਸ਼ ਕੀਤਾ ਜਾਊਗਾ। ਫਿਰ 1:15 ਤੋਂ ਲੈ ਕੇ 2:30 ਵਜੇ ਤੱਕ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ, ਤੇ 3 ਤੋਂ 4 ਵਜੇ ਤੱਕ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਸਾਂਝੀ ਸਾਥ। 4 ਤੋਂ ਲੈ ਕੇ 5:30 ਵਜੇ ਤੱਕ ਪ੍ਰੋਗਰਾਮ ਵਿਸਰਦਾ ਵਿਰਸਾ। 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ ਅਮਰੀਕਾ ਤੇ ਕੈਲੀਫੋਰਨੀਆ ਦੀਆਂ ਲੋਕਲ ਖਬਰਾਂ ਦੇ ਉੱਤੇ ਝਾਤ ਮਾਰਾਂਗੇ, ਤੇ ਨਾਲ ਹੀ ਫਿਰ ਪ੍ਰੋਗਰਾਮ 6 ਤੋਂ 8 ਵਜੇ ਤੱਕ ਗੁਰਬਾਣੀ ਦੇ ਸ਼ਾਮ ਦੇ ਦੀਵਾਨ ਜਿਹੜੇ ਆ ਉਹ ਆਪਾਂ ਸਰਵਣ ਕਰਨੇ ਆ, ਤੇ 8:30 ਵਜੇ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਖਬਰ ਤੇ ਨਜ਼ਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ। ਸੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਜਿਹੜੇ ਉਹ ਚੱਲਦੇ ਰਹਿਣਗੇ। ਹੁਣ ਆਪਾਂ ਲਵਾਂਗੇ ਜੀ ਜਿਹੜਾ ਇਹ ਇਜਾਜ਼ਤ, ਅਗਲੀ ਵਾਰ ਉਹ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਨਿੱਕੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।